ਪੰਜਾਬੀ ਰੇਡੀਓ ਜੀ ਵਾਸਤੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਸਿੱਖਾ ਪ੍ਰੋਗਰਾਮ ਤੇ ਨਜ਼ਰ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਕੀ ਕੁਝ ਹੋ ਰਿਹਾ ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਵਜਾ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜ਼ੇ 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਬਿਰਦੀ ਕਲੋਬਸ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਜਰਨੈਲ ਸਿੰਘ ਲਿਨਵੁੱਡ, ਰਣਵੀਰ ਸਿੰਘ ਰਾਣਾ ਬੇਕਰਸਫੀਲਡ, ਮਨਜੀਤ ਸਿੰਘ ਦੀਵਾਨਾ ਪ੍ਰੈਜ਼ਨੋ। ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ। ਸਾਡੇ ਨਾਲ ਜੁੜ ਚੁੱਕੇ ਨੇ ਬਲਦੇਵ ਬੰਨੂ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਨਜ਼ਰ ਮਾਰਦੇ ਹਾਂ ਸਭ ਤੋਂ ਪਹਿਲਾਂ ਪੰਜਾਬ ਦੀਆਂ ਖਬਰਾਂ ਤੇ ਜਿਹੜਾ ਕਰਫਿਊ ਆ ਉਹ ਤੇ ਵਧਾ ਦਿੱਤਾ ਗਿਆ ਤੇ ਉਸ ਦੇ ਨਾਲ ਹੀ ਮੁੱਖ ਮੰਤਰੀ ਨੇ ਜੋ ਅੰਕੜੇ ਦਿੱਤੇ ਆ ਤੇ ਉਹਦੇ ਤੇ ਵਾਦ ਵਿਵਾਦ ਹੋ ਰਿਹਾ। ਬਿਲਕੁਲ ਜੀ, ਐਕਚੁਅਲੀ ਇਹ ਹੈ ਕਿ ਇਹਦੇ ਵਿੱਚ ਕੁਝ ਜਿਹੜੀਆਂ ਚੀਜ਼ਾਂ ਕਹੀਆਂ ਗਈਆਂ, ਦੇਖੋ ਸਿਆਣੇ ਕਹਿੰਦੇ ਵੇਲੇ ਦਾ ਕੰਮ ਤੇ ਵੇਲੇ ਦੀਆਂ ਟੱਕਰਾਂ। ਜਿਹੜੀਆਂ ਹੈਲਥ ਸਰਵਿਸਿਸ ਨੇ ਉਹਨਾਂ ਨੂੰ ਨਵੀਨੀਕਰਨ ਦੇ ਵਾਸਤੇ ਜਿਹੜੀਆਂ ਜੀ 2 ਟਾਸਕ ਫੋਰਸਾਂ ਕਾਇਮ ਕੀਤੀਆਂ ਗਈਆਂ ਨੇ। ਇਹ ਮਹਿਸੂਸ ਸਰਕਾਰ ਨੇ ਕੀਤਾ। ਅਜੇ ਲੋਕ ਕਰਨਗੇ ਨਹੀਂ ਕਰਨਗੇ ਇਹ ਨਹੀਂ ਪਤਾ, ਪਰ ਉਹ ਜਿਹੜਾ ਜੀ ਇਹੀ ਸੰਘ ਪਾੜਦੇ ਆ ਅੱਜ ਦੇ ਨਹੀਂ, ਕਈ ਸਾਲਾਂ ਦੇ, ਕਿ ਜਦੋਂ ਮੁਸੀਬਤ ਪਊਗੀ ਫਿਰ ਲੋਕਾਂ ਨੂੰ ਪਤਾ ਲੱਗੂਗਾ। ਹੁਣ ਪਤਾ ਲੱਗਣ ਲੱਗ ਗਿਆ ਨਾ ਜੀ ਕਿ ਡਿਸਪੈਂਸਰੀ ਸਿਸਟਮ ਜਿਹੜਾ ਸੀਗਾ ਉਹ ਕਿਵੇਂ ਤਹਿਸ ਨਹਿਸ ਕੀਤਾ ਗਿਆ। ਔਰ ਕਿਉਂਕਿ ਇਹਦਾ ਡੈਲ ਜ਼ਿਆਦਾ ਜੀ, ਜਿਹੜਾ ਇਹ ਕੋਰੋਨਾ ਵਾਇਰਸ ਦਾ ਡੈਲ ਇਸ ਪੱਖੋਂ ਵੀ ਹੈ ਕਿ ਲੋਕ ਇਹ ਸੋਚਦੇ ਆ ਕਿ ਜੇ ਇੱਦਾਂ ਦੀ ਕੋਈ ਗੱਲ ਸਾਡੇ ਵਿੱਚ ਹੋ ਗਈ ਤੇ ਅਸੀਂ ਕਿੱਥੇ ਜਾਵਾਂਗੇ, ਅਸੀਂ ਕਿਸ ਜਗ੍ਹਾ ਦੇ ਉੱਤੇ ਜਾਵਾਂਗੇ। ਸਰਕਾਰੀ ਹੌਸਪੀਟਲਾਂ ਵੱਲ ਨੂੰ ਹੀ ਜਾਣਾ ਪੈਣਾ। ਸਰਕਾਰੀ ਹੌਸਪੀਟਲਾਂ ਦੇ ਹਾਲਾਤ ਕੀ ਨੇ ਉਹ ਲੋਕਾਂ ਤੋਂ ਲੁਕੇ ਛਿਪੇ ਨਹੀਂ। ਵੱਖਰੀ ਗੱਲ ਹੈ ਕਿ ਲੋਕ ਇਹਨਾਂ ਮੁੱਦਿਆਂ ਦੇ ਉੱਤੇ ਅਕਸਰ ਜਿਹੜਾ ਜੀ ਉਹ ਬੋਲਦੇ ਨਹੀਂ। ਜਦੋਂ ਇਲੈਕਸ਼ਨਾਂ ਆਉਂਦੀਆਂ ਨੇ ਤੇ ਜਿਹੜੇ ਮੂਹਰੇ ਲੱਗੇ ਘੜਮ ਚੌਧਰੀ ਨੇ ਉਹ ਨਾ ਕਿਸੇ ਨੂੰ ਚੇਤਾ ਆਉਣ ਦਿੰਦੇ ਆ। ਸ਼ਾਮ ਨੂੰ ਦਾਰੀ ਉਹਨਾਂ ਟੁੰਨ ਕਰਾਏ ਤੇ ਅਗਲੇ ਦਿਨ ਜਿੰਦਾਬਾਦ ਮੁਰਦਾਬਾਦ ਦੇ ਵਾਸਤੇ ਝੰਡੇ ਫੜਾਏ ਤੇ ਲਿਜਾ ਕੇ ਜਿਹੜਾ ਜੀ ਉਹ ਵੋਟਰ ਉੱਥੇ ਭੁਗਤਾਏ। ਪੜ੍ਹਿਆ ਲਿਖਿਆ ਵੋਟਰ ਜਿਹੜਾ ਜੀ ਉਹ ਚੁੱਪ ਕਰ ਗਿਆ ਕਿ ਜਿਹੜੇ ਵੋਟਰਾਂ ਨੇ ਪੁੱਛਣਾ ਨਹੀਂ ਹੁੰਦਾ ਉਹਨਾਂ ਦੇ ਸਿਰ ਦੇ ਉੱਤੇ ਸਰਕਾਰਾਂ ਬਦਲਦੀਆਂ ਨੇ, ਮੁਲਕਾਂ ਦੀਆਂ ਵੀ ਤੇ ਸੂਬਿਆਂ ਦੀਆਂ ਵੀ। ਜਿਹੜਾ ਜੀ ਇਹ ਚੱਲੀ ਜਾਂਦਾ। ਹੁਣ ਵੇਖਣਾ ਇਹ ਹੋਊਗਾ ਜੀ ਕਿ ਇਹ ਲੋਕ ਅਜੇ ਵੀ ਕੁਝ ਸੋਚਣਗੇ, ਸੁਧਰਨਗੇ ਜਾਂ ਨਹੀਂ ਇਸ ਸਾਰੇ ਵਰਤਾਰੇ ਤੋਂ ਬਾਅਦ ਜਦੋਂ ਇਹ ਲੰਘ ਜਾਊਗਾ। ਕਿਉਂਕਿ ਇੱਕ ਗੱਲ ਪੱਕੀ ਹੈ ਜੀ, ਵਿਸ਼ਵ ਭਰ ਦੇ ਵਿੱਚ ਇੱਕ ਨਵਾਂ ਸਮਾਜ, ਇੱਕ ਨਵੀਂ ਦੁਨੀਆ ਜਿਹੜਾ ਜੀ ਉਹ ਜਨਮ ਲਊਗੀ ਇਸ ਸਾਰੇ ਵਰਤਾਰੇ ਤੋਂ ਬਾਅਦ। ਔਰ ਦੁਨੀਆ ਦੇ ਜਿੰਨਾ ਰਹਿਣ ਸਹਿਣ ਹੈ, ਉਹਨਾਂ ਦੀ ਸੋਚ ਹੈ, ਸਭ ਬਦਲ ਜਾਊਗਾ ਪੂਰੀ ਦੁਨੀਆ 'ਚ। ਇੱਥੋਂ ਬਦਲੂਗਾ, ਇੱਥੇ ਬਦਲੂਗਾ ਜਾਂ ਨਹੀਂ, ਇਹ ਬਹੁਤ ਵੱਡੇ ਜਿਹੜੇ ਜੀ ਉਹ ਸਵਾਲ ਨੇ। ਕੱਲ ਥੋੜ੍ਹੀ ਹੈਰਾਨਗੀ ਇਸ ਗੱਲੋਂ ਹੋਈ ਕਿ ਜਦੋਂ ਸੂਬੇ ਦਾ ਮੁੱਖ ਮੰਤਰੀ ਜਿਹੜੇ ਜੀ ਉਹ ਅੰਕੜੇ ਪੇਸ਼ ਕਰੇ, ਕਿਉਂਕਿ ਇਹ ਡਰਾਉਣ ਵਾਲੇ ਅੰਕੜੇ ਨੇ। ਇਹ ਠੀਕ ਹੈ ਕਿ ਰਿਐਲਿਟੀ ਦਾ ਸਾਹਮਣਾ ਕਰਨਾ ਬੜਾ ਜ਼ਰੂਰੀ ਹੈ। ਔਰ ਜੇ ਅੱਜ ਕੋਈ ਇਹ ਕਹਿ ਰਿਹਾ, ਜਿਵੇਂ ਆਪਾਂ ਕਹਿੰਦੇ ਕਿ ਘਰੇ ਜਿਹੜਾ ਜੀ ਉਹ ਬੈਠੋ, ਇਹ ਰਿਐਲਿਟੀ ਹੈ। ਪਰ ਇਹਦੇ ਬਾਵਜੂਦ ਜਿਹੜੇ ਉੱਚ ਅਹੁਦਿਆਂ ਦੇ ਉੱਤੇ ਬੈਠੇ ਆ ਉਹਨਾਂ ਨੇ ਦੱਸਣਾ ਵੀ ਹੁੰਦਾ ਨਾ ਜੀ ਕਿ ਅਸੀਂ ਇਹਦੇ ਤੋਂ ਆਪਣੇ ਆਪ ਨੂੰ ਕਿਵੇਂ ਸੇਵ ਕਰਨਾ, ਅਸੀਂ ਲੋਕਾਂ ਨੂੰ ਸੇਵ ਕਿਵੇਂ ਜਿਹੜਾ ਜੀ ਉਹ ਕਰਾਂਗੇ। ਮੁੱਖ ਮੰਤਰੀ ਸਾਹਿਬ ਕੱਲ ਇੱਕ ਪ੍ਰੈਸ ਕਾਨਫਰੰਸ ਨੂੰ ਜਿਹੜਾ ਜੀ ਉਹ ਸੰਬੋਧਨ ਕਰ ਰਹੇ ਸੀਗੇ, ਜਿਹੜੀ ਵੀਡੀਓ ਕਾਨਫਰੰਸਿੰਗ ਸੀਗੀ। ਇਹਦੇ ਵਿੱਚ ਜਿਹੜੇ ਅੰਕੜੇ ਦਿੱਤੇ ਗਏ ਉਹਨੂੰ ਲੈ ਕੇ ਇੱਕ ਭੰਬਲ ਭੂਸਾ ਜਿਹੜਾ ਜੀ ਉਹ ਪੈ ਗਿਆ। ਇਹ ਮੈਂ ਤਾਂ ਕਰਕੇ ਉਹਦੀ ਭੂਮਿਕਾ ਵੀ ਪਹਿਲਾਂ ਜਿਹੜੀ ਜੀ ਉਹਦੇ ਵਿੱਚ ਬੰਨੀ ਹੈ ਕਿ ਰਿਐਲਿਟੀ ਕੀ ਆ, ਦੱਸਿਆ ਕੀ ਜਾ ਰਿਹਾ, ਹੋ ਕੀ ਸਕਦਾ। ਇਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਕਿ ਜਿਹੜੇ ਅੰਕੜੇ ਨੇ ਉਹ ਕਹਿੰਦੇ PGI ਦੇ ਨਾਲ ਸੰਬੰਧਿਤ ਡਾਕਟਰਾਂ ਦੇ ਅੰਕੜੇ, ਜਿਹਦੇ ਵਿੱਚ ਇਹ ਕਿਹਾ ਗਿਆ ਜੀ ਕਿ ਪੰਜਾਬ ਜਿਹੜਾ ਉਹ 87% ਇਫੈਕਟ ਹੋ ਜਾਊਗਾ ਉਹਦੇ ਉੱਤੇ ਜਿਹੜਾ ਜੀ। ਔਰ ਜਿਹੜਾ ਮੁਲਕ ਹੈ, ਮੁਲਕ ਦੇ ਅੰਕੜਿਆਂ ਦੇ ਵਿੱਚ ਇਹ ਕਿਹਾ ਗਿਆ ਕਿ 58% ਜਿਹੜੇ ਲੋਕ ਨੇ ਉਹ ਇਫੈਕਟ ਹੋ ਜਾਣਗੇ ਇਸ ਕਰੋਨਾ ਵਾਇਰਸ ਤੋਂ। ਐਜ਼ ਸੂਨ ਇਹ ਪ੍ਰੈਸ ਕਾਨਫਰੰਸ ਜਿਹੜੀ ਸੀ ਉਹ ਮੁੱਕੀ, ਇਹ ਅੰਕੜੇ ਜਿਹੜੇ ਸੀਗੇ ਜੀ ਉਹ ਸੋਸ਼ਲ ਮੀਡੀਆ ਦੇ ਉੱਤੇ ਇੱਕਦਮ ਫਲੈਸ਼ ਕਰਨੇ ਸ਼ੁਰੂ ਕਰ ਦਿੱਤੇ। ਕਿਉਂਕਿ ਸਾਰੀ ਇਹ ਪ੍ਰੈਸ ਕਾਨਫਰੰਸ ਜਿਹੜੀ ਹੈ ਜੀ ਉਹ ਮੈਂ ਇਨ ਬਿਨ ਜਿਹੜੀ ਉਹ ਵੇਖੀ ਸੁਣੀ ਨਾਲ ਦੀ ਨਾਲ ਜਿਹੜੀ ਸੀਗੀ। ਕਿਉਂਕਿ ਇਹ ਅੰਕੜੇ ਜਦੋਂ ਦਿੱਤੇ ਜਾ ਰਹੇ ਸੀ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਤੇ ਉਦੋਂ ਉਸੇ ਵੇਲੇ ਮੈਨੂੰ ਵੀ ਇਸ ਚੀਜ਼ ਦੀ ਹੈਰਾਨਗੀ ਹੋਈ ਕਿ ਇਹ ਅੰਕੜਿਆਂ ਦਾ ਪਹਿਲਾਂ ਜ਼ਿਕਰ ਜਿਹੜਾ ਨਹੀਂ ਹੋਇਆ ਕਿਤੇ। 87% ਮੀਨਸ ਕਿ ਸਿਰਫ 13% ਲੋਕ ਨੇ ਉਹ ਜਿਹੜੇ ਇਹਦੇ ਤੋਂ ਬਚ ਜਾਣਗੇ ਤੇ 87% ਜਿਹੜੇ ਉਹਨਾਂ ਨੂੰ ਹੋ ਜਾਊਗਾ। ਇਹਦੇ ਉੱਤੇ ਤੁਰੰਤ ਰਿਐਕਟ ਜਿਹੜਾ ਜੀ ਆਇਆ ਸਭ ਤੋਂ ਪਹਿਲਾਂ PGI ਦਾ। ਔਰ PGI ਨੇ ਇਹ ਗੱਲ ਜਿਹੜੀ ਜੀ ਆਖੀ ਕਿ ਅਸੀਂ ਕੋਈ ਰਿਪੋਰਟ ਇਸ ਤਰ੍ਹਾਂ ਦੀ ਜਾਰੀ ਨਹੀਂ ਕੀਤੀ ਜਿਹਦੇ ਵਿੱਚ ਅਜਿਹੇ ਅੰਕੜੇ ਜਿਹੜੇ ਉਹ ਹੋਣ। ਜਦੋਂ ਇਹ ਆ ਗਿਆ ਤੇ ਉਸੇ ਵੇਲੇ ਫਿਰ ਜਿਹੜੇ ਮੀਡੀਆ ਸਲਾਹਕਾਰ ਨੇ ਮੁੱਖ ਮੰਤਰੀ ਦੇ
ਰਵੀਨ ਠਕਰਾਲ ਨੇ ਟਵੀਟ ਕਰਕੇ ਇਹ ਗੱਲ ਕਹੀ ਕਿ ਕੈਪਟਨ ਸਾਹਿਬ ਨੇ ਜਿਹੜੀ ਰਿਪੋਰਟ ਦਾ ਜ਼ਿਕਰ ਕੀਤਾ ਉਹ PGI ਚੰਡੀਗੜ੍ਹ ਦੇ ਕਮਿਊਨਿਟੀ ਮੈਡੀਸਨ ਵਿਭਾਗ ਦੇ ਐਡੀਸ਼ਨਲ ਪ੍ਰੋਫੈਸਰ ਆਫ ਹੈਲਥ ਇਕਨੋਮਿਕਸ ਡਾਕਟਰ ਸ਼ੰਕਰ ਪ੍ਰਿੰਜਾ ਤੇ ਉਹਨਾਂ ਦੀ ਟੀਮ ਦੇ ਉੱਤੇ ਜਿਹੜਾ ਜੀ ਉਹ ਆਧਾਰਿਤ ਹੈ। ਹਾਲਾਂਕਿ ਡਾਕਟਰ ਸ਼ੰਕਰ ਪ੍ਰਿੰਜਾ ਜਿਹੜੇ ਜੀ ਉਹ ਇਹਦੇ ਉੱਤੇ ਕਿਸੇ ਕਿਸਮ ਦਾ ਪ੍ਰਤੀਕਰਮ ਦੇਣ ਦੇ ਵਾਸਤੇ ਉਹ ਹਾਜ਼ਰ ਨਹੀਂ ਸੀਗੇ। ਉਹਨਾਂ ਨੇ ਕਿਤੇ ਬਾਅਦ ਦੇ ਵਿੱਚ ਵੀ ਕਿਸੇ ਜਗ੍ਹਾ ਦੇ ਉੱਤੇ ਆਪਣਾ ਪ੍ਰਤੀਕਰਮ ਨਹੀਂ ਦਿੱਤਾ, ਉਹ ਕਿਸੇ ਨੂੰ ਮਿਲੇ ਨਹੀਂ। ਪਰ ਕਿਉਂਕਿ ਇਹ ਇੱਕ ਅਦਾਰੇ ਦਾ ਨਾਮ ਲੈ ਕੇ ਜਦੋਂ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਆ ਦੁਬਾਰਾ ਦੇਖ ਲੈਣਾ, ਉਹਦੇ ਵਿੱਚ ਡਾਕਟਰ ਸ਼ੰਕਰ ਪ੍ਰਿੰਜਾ ਹੋਰਾਂ ਦਾ ਜ਼ਿਕਰ ਨਹੀਂ ਕੀਤਾ ਗਿਆ। ਉਹਦੇ ਵਿੱਚ ਜਿਹੜਾ ਜ਼ਿਕਰ ਕੀਤਾ ਗਿਆ ਉਹ PGI ਦਾ ਕੀਤਾ ਗਿਆ। ਔਰ ਜਦੋਂ ਤੁਸੀਂ ਵੱਡੇ ਅਦਾਰੇ ਨੂੰ ਆਧਾਰ ਬਣਾ ਕੇ ਜਿਹੜੀ ਦੀ ਉਹ ਗੱਲ ਕਰਦੇ, ਕਿਉਂਕਿ PGI ਦੀ ਕਹੀ ਹੋਈ ਗੱਲ ਮੀਨ ਸਮਥਿੰਗ। PGI ਇੱਕ ਇਸ ਤਰ੍ਹਾਂ ਦਾ ਜਿਹੜਾ ਦੀ ਅਦਾਰਾ ਹੈ ਜਿਹਦੀ ਕੋਈ ਵੀ ਕਹੀ ਹੋਈ ਗੱਲ ਦੇ ਉੱਤੇ ਅੱਖਾਂ ਮੀਚ ਕੇ ਵਿਸ਼ਵਾਸ ਜਿਹੜਾ ਉਹ ਕੀਤਾ ਜਾ ਸਕਦਾ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ ਗੀ। ਜਦੋਂ ਉਹਦਾ ਤੁਸੀਂ ਹਵਾਲਾ ਦਿਓਗੇ ਤੇ ਉਹ ਨਾਲ ਦੀ ਨਾਲ ਉਹਨੂੰ ਕੱਟੂਗਾ। ਮੈਂ ਤਾਂ ਕੱਲ ਕਿਸੇ ਨੂੰ ਇਹ ਵੀ ਜਿਹੜਾ ਦੀ ਉਹ ਕਹਿ ਰਿਹਾ ਸੀ ਵੀ ਜੇ 87% ਲੋਕਾਂ ਨੂੰ ਹੋਣਾ ਪੰਜਾਬ ਦਿਆਂ ਨੂੰ ਤੇ 13% ਪਿੱਛੇ ਰਹਿੰਦੇ ਆ, ਹੋ ਸਕਦਾ 13% ਦੇ ਵਿੱਚ 117 MLA 13 MP ਉਹਨਾਂ ਦੇ PA ਤੇ ਉਹਨਾਂ ਦੇ ਸਿਕਿਉਰਿਟੀ ਵਾਲੇ ਰਹਿਣ, ਉਹ ਵੀ 13% ਰਹਿ ਜਾਣੇ। 87% ਮਤਲਬ ਕਿ ਪੂਰੇ ਪੰਜਾਬ ਨੂੰ ਹੋ ਜਾਊਗਾ। ਜੀ ਦੇਖੋ ਪਤਾ ਨਹੀਂ ਕਿਹਨੇ ਖਾਧੀ ਪੀਤੀ ਹੋਣੀ ਹੈ। ਤੇ ਅੱਗੇ ਮਹਾਰਾਸ਼ਟਰ ਦੀ ਜੇ ਗੱਲ ਕਰੀਏ, ਮੁਲਕ ਦੇ ਵਿੱਚ ਕੇਂਦਰ ਬਿੰਦੂ ਬਣਿਆ ਕਰੋਨਾ ਵਾਇਰਸ। ਬਿਲਕੁਲ ਜੀ, ਐਕਚੁਅਲੀ ਮਹਾਰਾਸ਼ਟਰ ਜਿਹੜਾ ਜੀ ਉਹਦੇ ਵਿੱਚ ਕੰਟਰੋਲ ਜਿਹੜਾ ਉਹ ਨਹੀਂ ਹੋ ਰਿਹਾ ਅਜੇ ਵੀ। ਔਰ ਮਹਾਰਾਸ਼ਟਰ ਸਭ ਤੋਂ ਪਹਿਲੇ ਨੰਬਰ ਦੇ ਉੱਤੇ ਹੈ ਜੀ ਜਿੱਥੇ ਜ਼ਿਆਦਾ ਅਫੈਕਟਡ ਲੋਕ ਨੇ। ਔਰ ਜਿਹੜੀਆਂ ਮੌਤਾਂ ਵੀ ਉੱਥੇ ਸਭ ਤੋਂ ਜ਼ਿਆਦਾ ਹੋ ਰਹੀਆਂ ਨੇ। ਜਿਹੜਾ ਅੰਕੜਾ ਜੀ ਉਹ 6900 ਤੋਂ ਵੀ ਜਿਹੜਾ ਉਹ ਕ੍ਰੋਸ ਕਰ ਗਿਆ ਹੈ। ਜੇ ਆਪਾਂ ਗੱਲ ਜਿਹੜੀ ਸਰਕਾਰੀ ਅੰਕੜਿਆਂ ਦੀ ਜਿਹੜੀ ਕਰੀਏ ਤੇ ਮਹਾਰਾਸ਼ਟਰ ਦੇ ਵਿੱਚ ਹੁਣ ਤੱਕ ਜਿਹੜੀਆਂ 100 ਨੂੰ ਕ੍ਰੋਸ ਕਰ ਚੁੱਕੀਆਂ ਹੋਈਆਂ ਨੇ ਮੌਤਾਂ। 17 ਮੌਤਾਂ ਦੇ ਨਾਲ ਗੁਜਰਾਤ ਜਿਹੜਾ ਜੀ ਉਹ ਦੂਜੇ ਨੰਬਰ ਦੇ ਉੱਤੇ ਬਣਿਆ ਹੋਇਆ। ਮੱਧ ਪ੍ਰਦੇਸ਼ ਦੇ ਵਿੱਚ 16, ਦਿੱਲੀ ਦੇ ਵਿੱਚ 12 ਮੌਤਾਂ ਹੋਈਆਂ ਨੇ। ਪੰਜਾਬ ਤੇ ਤਾਮਿਲਨਾਡੂ ਦੇ ਵਿੱਚ ਜਿਹੜੀਆਂ ਜੀ ਉਹ ਤਾਮਿਲਨਾਡੂ 'ਚ 8 ਮੌਤਾਂ ਹੋਈਆਂ ਨੇ, ਪੰਜਾਬ 'ਚ 12 ਮੌਤਾਂ ਹੋ ਚੁੱਕੀਆਂ ਹੋਈਆਂ ਨੇ, ਤੇਲੰਗਾਨਾ 'ਚ 7, ਪੱਛਮੀ ਬੰਗਾਲ ਤੇ ਕਰਨਾਟਕ ਦੇ ਵਿੱਚ 5 ਮੌਤਾਂ ਜਿਹੜੀਆਂ ਉਹ ਹੋਈਆਂ ਨੇ। ਜਿਹੜੀ ਮੁੰਬਈ ਦੇ ਵਿੱਚ ਏਸ਼ੀਆ ਦੀ ਸਭ ਤੋਂ ਵੱਡੀ ਝੌਂਪੜ ਪੱਟੀ ਆ ਧਾਰਾਵੀ, ਉਹਦੇ ਵਿੱਚ ਕਰੋਨਾ ਦੇ ਨਵੇਂ 11 ਕੇਸ ਜਿਹੜੇ ਜੀ ਉਹ ਆਏ ਆ, ਜਿਹਦੇ ਨਾਲ 2.5 ਵਰਗ ਕਿਲੋਮੀਟਰ ਦੇ ਘੇਰੇ ਦੀ ਇਹ ਸੰਘਣੀ ਆਬਾਦੀ ਦੇ ਵਿੱਚ ਪੋਜ਼ਿਟਿਵ ਕੇਸਾਂ ਦੀ ਗਿਣਤੀ 28 ਹੋ ਗਈ ਹੈ। ਔਰ ਇਹਦੇ ਵਿੱਚ ਇਹਨਾਂ ਕੇਸਾਂ ਦੇ ਵਿੱਚ ਕੁਝ ਉਹ ਵਿਅਕਤੀ ਵੀ ਨੇ ਜਿਹੜੇ ਨਿਜ਼ਾਮੂਦੀਨ ਦੇ ਵਿੱਚ ਤਬਲੀਗੀ ਜਮਾਤ ਦੇ ਧਾਰਮਿਕ ਇਕੱਠ ਤੋਂ ਜਿਹੜਾ ਉਹ ਪਰਤੇ ਸੀਗੇ। ਸਭ ਤੋਂ ਵੱਡਾ ਫਿਕਰ ਜਿਹੜਾ ਜੀ ਉਹ ਇਸ ਧਾਰਾਵੀ ਦਾ ਮਹਾਰਾਸ਼ਟਰ ਦੇ ਵਿੱਚ ਪਾਇਆ ਜਾ ਰਿਹਾ। ਇਹ ਕੋਈ 2.5 ਕਿਲੋਮੀਟਰ ਲੰਬੀ ਆ ਤੇ ਕਹਿੰਦੇ ਦੇਖੀ ਹੋਵੇ ਕੋਈ 613 ਏਕੜ ਦੇ ਵਿੱਚ ਫੈਲਿਆ ਹੋਇਆ ਇਹ ਉਹ ਏਰੀਆ ਜਿਹਦੇ ਵਿੱਚ ਜੇ ਤੁਸੀਂ ਪੈਦਲ ਜਾਂਦੇ ਹੋ, ਅੱਗੋਂ ਪੈਦਲ ਆਉਂਦਿਆਂ ਬੰਦਾ ਆ ਗਿਆ ਤੇ ਉਹਨਾਂ ਵੀ ਫਸ ਕੇ ਲੰਘਣਾ ਪੈਂਦਾ। ਮਤਲਬ ਕਿ ਸਾਈਕਲ ਵੀ ਉੱਥੇ ਨਹੀਂ ਜਾ ਸਕਦਾ। ਕਿੰਨੀ ਕੁ ਦੁਨੀਆ ਉਹਦੇ ਅੰਦਰ ਵਸਦੀ ਹੈ ਕੁਛ ਨਹੀਂ ਜਿਹੜਾ ਦੀ ਉਹ ਪਤਾ ਉੱਥੇ। ਔਰ ਇਸ ਏਰੀਏ ਨੂੰ ਸੀਲ ਕੀਤਾ ਹੋਇਆ। ਜੇ ਇੱਥੋਂ ਜਿਹੜਾ ਜੀ ਇਹ ਜਿਸ ਤਰੀਕੇ ਦੇ ਨਾਲ ਇੱਥੇ ਵੱਧ ਰਹੇ ਆ ਜੀ ਪੇਸ਼ੈਂਟ ਇਹਦੇ ਕਰੋਨਾ ਵਾਇਰਸ ਤੇ, ਕਹਾਣੀ ਕਿੱਧਰ ਨੂੰ ਜਾਊਗੀ ਕੁਛ ਨਹੀਂ ਜਿਹੜਾ ਜੀ ਉਹ ਕਿਹਾ ਜਾ ਸਕਦਾ। ਅੱਜ ਪ੍ਰਧਾਨ ਮੰਤਰੀ ਮੋਦੀ ਹੋਰਾਂ ਦੀ ਮੁੱਖ ਮੰਤਰੀਆਂ ਦੇ ਨਾਲ ਵੀਡੀਓ ਕਾਨਫਰੰਸਿੰਗ ਜਿਹੜੀ ਹੈ, ਔਰ ਇਸ ਤੋਂ ਬਾਅਦ ਜਿਹੜਾ ਇਹ ਪਤਾ ਲੱਗੂਗਾ ਲੋਕਡਾਊਨ ਦੇ ਬਾਰੇ ਦੇ ਵਿੱਚ। ਵੈਸੇ ਸੰਭਾਵਨਾ 100% ਇਹ ਹੈ ਕਿ ਲੋਕਡਾਊਨ ਜਿਹੜਾ ਉਹ ਵਧੂਗਾ, ਪਰ ਲੋਕਡਾਊਨ ਦੇ ਵਿੱਚ ਕੁਛ ਜਿਹੜੀਆਂ ਜੀ ਉਹ ਸਰਵਿਸਿਸ ਨੇ ਉਹਨਾਂ ਦੇ ਉੱਤੇ ਫਲੈਕਸੀਬਿਲਿਟੀ ਵਿਖਾਈ ਜਾ ਸਕਦੀ ਹੈ। ਇਹ ਸਰਵਿਸਿਸ ਕਿਹੜੀਆਂ ਹੋਣਗੀਆਂ ਐਗਜ਼ੈਕਟ ਪਤਾ ਤਾਂ ਜਿਹੜਾ ਜੀ ਉਹ 13 ਨੂੰ ਲੱਗ ਸਕੂਗਾ। ਅੱਜ ਕੁਝ ਇਸ਼ਾਰੇ ਜਿਹੜੇ ਜੀ ਉਹ ਹੋ ਸਕਦੇ ਆ। ਇਹਨਾਂ ਦੇ ਵਿੱਚ ਇੱਕ ਜਿਹੜਾ ਐਵੀਏਸ਼ਨ ਹੈ ਉਹ ਹੋ ਸਕਦਾ ਹੈ, ਮਤਲਬ ਕਿ ਜਿਹੜੀਆਂ ਫਲਾਈਟਸ ਬੰਦ ਪਈਆਂ ਨੇ ਇਹਨਾਂ ਨੂੰ ਖੋਲ੍ਹਣ ਵੱਲ ਨੂੰ ਕੁਝ ਸ਼ਰਤਾਂ ਦੇ ਅਧੀਨ ਖੋਲ੍ਹਣ ਵੱਲ ਨੂੰ ਜਿਹੜੀ ਪਰਮਿਸ਼ਨ ਹੈ ਉਹ ਦਿੱਤੀ ਜਾ ਸਕਦੀ ਹੈ। ਪਰ ਫਾਈਨਲ ਜਿਹੜਾ ਜੀ ਉਹ ਡਿਸੀਜ਼ਨ ਕੇਂਦਰ ਦੀ ਸਰਕਾਰ ਦਾ ਰਹਿਣਾ। ਉਮੀਦ ਹੈ ਕਿ ਛੇਤੀ ਇਹਦਾ ਕੁਛ ਨਾ ਕੁਛ ਜਿਹੜਾ ਜੀ ਪਤਾ ਲੱਗੂਗਾ। ਜਿਹੜੇ ਲੋਕ ਇੱਥੇ ਫਸੇ ਹੋਏ ਨੇ ਉਹਨਾਂ ਨੂੰ ਫਿਰ ਇੱਕ ਵਾਰੀ ਜਿਹੜੀ ਜੀ ਰਿਕੁਐਸਟ ਹੈ, ਅਸਲ 'ਚ ਪੁੱਛੋ ਤਾਂ ਸਾਰਾ ਦਿਨ ਜਿਹੜਾ ਇਹਨਾਂ ਦੀ ਮੈਕਸੀਮਮ ਫੋਨ ਜਿਹੜੇ ਆ ਰਹੇ ਉਹ ਇਹਨਾਂ ਫਸੇ ਹੋਏ ਲੋਕਾਂ ਦੇ ਹੀ ਹੈ। ਅਮਰੀਕਾ ਤੋਂ ਬਹੁਤ ਲੋਕ ਨੇ, ਕੈਨੇਡਾ ਤੋਂ ਬਹੁਤ ਲੋਕ ਨੇ। ਮੈਂ ਤਾਂ ਇੱਕੋ ਗੱਲ ਉਹਨਾਂ ਨੂੰ ਅਪੀਲ ਕਰਦਾ ਜੀ, ਤੁਹਾਡੇ ਰਾਹੀਂ ਫਿਰ ਇੱਕ ਵਾਰੀ ਕਰੂੰਗਾ ਕਿ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਨੇ ਉਹ ਅਪੀਲ ਕਰਨ ਕਿ ਪੇਸ਼ੈਂਸ ਤੋਂ ਕੰਮ ਜਿਹੜਾ ਜੀ ਉਹ ਲੈਣ ਔਰ ਜਿੱਥੇ ਨੇ ਉੱਥੇ ਕੁਝ ਸਮਾਂ ਟਿਕੇ ਰਹਿਣ। ਤੇ ਇਹ ਉਹਨਾਂ ਦੇ ਵਾਸਤੇ
ਜਿੱਥੇ ਉਹਨਾਂ ਨੇ ਜਾਣਾ ਉਹਨਾਂ ਮੁਲਕਾਂ ਦੇ ਵਾਸਤੇ ਵੀ ਬਿਹਤਰ ਹੋਊਗਾ। ਬਿਲਕੁਲ ਜੀ, ਜਿੱਥੇ ਵੀ ਹੈਗੇ ਆ ਸੁਰੱਖਿਅਤ ਰਹਿਣ, ਆਪਣਾ ਜਿਸ ਤਰ੍ਹਾਂ ਦੀਆਂ ਇੰਸਟਰਕਸ਼ਨਸ ਆ ਉਹ ਦਿੱਤੀਆਂ ਜਾਂਦੀਆਂ ਆ, ਪਰ ਮੀਡੀਆ ਦੇ ਨਾਲ ਜੁੜੇ ਰਿਹਾ ਕਰਨ। 1-2 ਵੀਕ ਪਹਿਲੇ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਸੀ ਵੀ ਜਿਹੜੇ ਗਏ ਹੈਗੇ ਆ ਵਾਪਸ ਆ ਜਾ। ਉਸ ਤੋਂ ਬਾਅਦ ਛੇਤੀ ਫਲਾਈਟਾਂ ਬੰਦ ਹੋ ਗਈਆਂ ਸੀਗੀਆਂ। ਤੇ ਗੱਲ ਕਰਦੇ ਆ ਹਰ ਤਰ੍ਹਾਂ ਦੇ ਧਾਰਮਿਕ ਇਕੱਠਾਂ ਦੇ ਉੱਤੇ ਪਾਬੰਦੀ। ਦੇਖੋ ਜੀ, ਇਹ ਜਿਹੜੀ ਇਹਦੀ ਪਾਬੰਦੀ ਲਾਉਣ ਦੇ ਵਾਸਤੇ ਐਕਚੁਅਲੀ ਜਿਹੜਾ ਜੀ ਉਹ ਕੇਂਦਰ ਦੀ ਸਰਕਾਰ ਨੇ ਕਿਹਾ। ਇੱਥੇ ਤੁਹਾਨੂੰ ਪਤਾ ਤਿਉਹਾਰ ਤਾਂ ਤੁਰੇ ਰਹਿੰਦੇ ਆ ਜੀ ਰੋਜ਼ ਹੀ। ਸੋ ਜਿਹੜੇ ਵੱਖ-ਵੱਖ ਇਸ ਮਹੀਨੇ ਜਿਹੜੇ ਮਨਾਏ ਜਾਣ ਵਾਲੇ ਤਿਉਹਾਰ ਨੇ, ਵੈਸੇ ਤਾਂ ਇਹਦੇ ਵਿੱਚ ਵਿਸਾਖੀ ਦਾ ਮੇਨ ਹੈ, ਉਹਦੇ ਉੱਤੇ ਤਾਂ ਖੈਰ ਪਹਿਲਾਂ ਹੀ ਪਾਬੰਦੀਆਂ ਜਿਹੜੀਆਂ ਜੀ ਉਹ ਲੱਗ ਚੁੱਕੀਆਂ ਹੋਈਆਂ ਨੇ। ਇਵਨ ਅਕਾਲ ਤਖਤ ਦੇ ਜਥੇਦਾਰ ਹੋਰਾਂ ਨੇ ਵੀ ਅਪੀਲ ਜਿਹੜੀ ਉਹ ਕੀਤੀ ਹੋਈ ਹੈ, ਕੋਈ ਧਾਰਮਿਕ ਇਕੱਠ ਨਾ ਕੀਤਾ ਜਾਵੇ ਔਰ ਘਰਾਂ ਦੇ ਵਿੱਚ ਹੀ ਬੈਠਿਆ ਜਾਵੇ। ਕੇਂਦਰ ਦੀ ਸਰਕਾਰ ਨੇ ਵੱਖ-ਵੱਖ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਜਿਹੜੇ ਨੇ ਉਹਦੇ ਵਿੱਚ 21 ਦਿਨਾਂ ਦੇ ਲੋਕਡਾਊਨ ਦਾ ਸਖਤੀ ਨਾਲ ਪਾਲਣ ਕਰਵਾਉਣ ਨੂੰ ਆਖਿਆ। ਰਾਜਾਂ ਨੂੰ ਐਡਵਾਈਜ਼ਰੀ ਜਾਰੀ ਕੀਤੀ ਗਈ ਆ ਕਿ ਉਹ ਕਿਸੇ ਵੀ ਸਮਾਜਿਕ ਜਾਂ ਧਾਰਮਿਕ ਇਕੱਠ ਤੇ ਜਲੂਸ ਕੱਢਣ ਦੀ ਇਜਾਜ਼ਤ ਨਾ ਦੇਣ। ਕਿਸੇ ਵੀ ਇਤਰਾਜ਼ਯੋਗ ਸਮੱਗਰੀ ਦੇ ਪ੍ਰਸਾਰ ਖਿਲਾਫ ਸੋਸ਼ਲ ਮੀਡੀਆ ਦੇ ਉੱਤੇ ਨਿਗਰਾਨੀ ਬਣਾਈ ਰੱਖਣ। BSF ਨੂੰ ਪਾਕਿਸਤਾਨ ਤੇ ਬੰਗਲਾਦੇਸ਼ ਦੇ ਨਾਲ ਲੱਗਦੀਆਂ ਸਰਹੱਦਾਂ ਦੇ ਉੱਤੇ ਆਵਾਜਾਈ ਮੁਕੰਮਲ ਰੂਪ ਦੇ ਵਿੱਚ ਰੋਕਣ ਦੇ ਆਦੇਸ਼ ਇਸ ਐਡਵਾਈਜ਼ਰੀ ਦੇ ਵਿੱਚ ਜਾਰੀ ਕੀਤੇ ਗਏ ਆ। ਕੇਂਦਰੀ ਗ੍ਰਹਿ ਮੰਤਰਾਲੇ ਦੇ ਵੱਲੋਂ ਜਾਰੀ ਐਡਵਾਈਜ਼ਰੀ ਦੇ ਵਿੱਚ ਸਾਰੇ ਰਾਜਾਂ ਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਨੂੰ ਅਪੀਲ ਕੀਤੀ ਗਈ ਹੈ ਕਿ ਅਧਿਕਾਰੀਆਂ, ਸਮਾਜਿਕ ਤੇ ਧਾਰਮਿਕ ਸੰਗਠਨਾਂ ਤੇ ਨਾਗਰਿਕਾਂ ਦਾ ਧਿਆਨ ਖਿੱਚਣ ਲਈ ਗਾਈਡਲਾਈਨਸ ਦੇ ਨਾਲ ਸੰਬੰਧਿਤ ਨਿਯਮਾਂ ਨੂੰ ਦਾ ਜਿਹੜਾ ਜੀ ਉਹ ਪ੍ਰਸਾਰ ਕੀਤਾ ਜਾਣਾ ਚਾਹੀਦਾ। ਲਾਕਡਾਊਨ ਨਿਯਮਾਂ ਦਾ ਕਿਸੇ ਵੀ ਤਰ੍ਹਾਂ ਉਲੰਘਣ ਕੀਤੇ ਜਾਣ ਦੇ ਉੱਤੇ ਜਿਹੜਾ ਜੀ ਕਾਨੂੰਨ ਹੈ 2005 ਤੇ ਭਾਰਤੀ ਪੀਨਲ ਕੋਡ ਦੀਆਂ ਧਾਰਾਵਾਂ ਦੇ ਤਹਿਤ ਕਾਰਵਾਈ ਜਿਹੜੀ ਉਹ ਕੀਤੀ ਜਾਵੇ। ਗ੍ਰਹਿ ਮੰਤਰਾਲੇ ਨੇ 24, 25 ਤੇ 27 ਮਾਰਚ ਤੇ 2 ਤੇ 3 ਅਪ੍ਰੈਲ ਨੂੰ ਲਾਕਡਾਊਨ ਦੇ ਸੰਬੰਧ ਦੇ ਵਿੱਚ ਡਿਟੇਲ ਦੇ ਵਿੱਚ ਗਾਈਡਲਾਈਨ ਜਾਰੀ ਕੀਤੀਆਂ ਸੀਗੀਆਂ ਔਰ ਇਹਦੇ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਨੇ ਜਿਹੜਾ ਸੀ ਪਾਕਿਸਤਾਨ ਤੇ ਬੰਗਲਾਦੇਸ਼ ਦੇ ਨਾਲ ਲੱਗਦੀਆਂ ਸਰਹੱਦਾਂ ਦੇ ਉੱਤੇ ਆਵਾਜਾਈ ਰੋਕਣ ਤੇ ਸਰਹੱਦੀ ਇਲਾਕਿਆਂ ਦੇ ਵਿੱਚ ਨਿਗਰਾਨੀ ਵਧਾਉਣ ਦੇ ਨਿਰਦੇਸ਼ ਜਿਹੜੇ ਜੀ ਉਹ ਦਿੱਤੇ ਸੀਗੇ। ਔਰ ਇਹ ਵੀ ਕਿਹਾ ਸੀਗਾ ਕਿ ਜਿੱਥੇ ਕੰਡਿਆਲੀ ਤਾਰ ਨਹੀਂ ਲੱਗੀ ਉੱਥੇ ਕੋਈ ਦਾਖਲ ਨਾ ਹੋ ਸਕੇ ਔਰ ਸਰਹੱਦੀ ਇਲਾਕਿਆਂ ਦੇ ਪੇਂਡੂਆਂ ਤੇ ਕਿਸਾਨਾਂ ਨੂੰ ਇਹ ਕੋਰੋਨਾ ਵਾਇਰਸ ਪ੍ਰਤੀ ਜਾਗਰੂਕ ਕਰਨ ਦਾ ਸੁਝਾਅ ਵੀ ਜਿਹੜਾ ਉਹ ਦਿੱਤਾ ਗਿਆ ਸੀਗਾ। ਕੇਂਦਰੀ ਗ੍ਰਹਿ ਮੰਤਰਾਲੇ ਨੇ 21 ਦਿਨਾਂ ਦੀ ਲਾਕਡਾਊਨ ਦੇ ਉੱਤੇ ਰਾਜਾਂ ਤੋਂ ਰਾਏ ਮੰਗੀ ਹੋਈ ਆ ਔਰ ਲੋਕ ਇਹ ਪੁੱਛਿਆ ਗਿਆ ਜੀ ਰਾਜਾਂ ਦੇ ਮੁੱਖ ਮੰਤਰੀਆਂ ਤੋਂ ਕਿ ਕੀ ਲਾਕਡਾਊਨ ਦੇ ਦੌਰਾਨ ਲੋਕਾਂ ਤੇ ਜਿਹੜੀਆਂ ਸਰਵਿਸਿਜ਼ ਨੇ ਉਹਨਾਂ ਦੀ ਜ਼ਿਆਦਾ ਸ਼੍ਰੇਣੀਆਂ ਨੂੰ ਛੋਟ ਜਿਹੜੀ ਉਹ ਦਿੱਤੇ ਜਾਣ ਦੀ ਲੋੜ ਹੈ ਜਾਂ ਨਹੀਂ। ਪਰ ਜਿਹੜੀ ਮੇਨ ਇਹ ਐਡਵਾਈਜ਼ਰੀ ਜਾਰੀ ਕੀਤੀ ਗਈ ਆ ਇਹਦੇ ਵਿੱਚ ਹਰ ਕਿਸਮ ਦੇ ਧਾਰਮਿਕ ਇਕੱਠ ਜਿਹੜੇ ਉਹਨਾਂ ਦੀ ਇਜਾਜ਼ਤ ਨਾ ਦੇਣ ਦੀ ਗੱਲ ਆਖੀ ਗਈ ਆ। ਬਾਕੀ ਸੂਬਿਆਂ ਦੇ ਵਿੱਚ ਨਹੀਂ, ਪਰ ਪੰਜਾਬ ਦੇ ਵਿੱਚ ਪੰਜਾਬ ਦੀ ਸਰਕਾਰ ਨੇ ਪਹਿਲਾਂ ਹੀ ਹਰ ਕਿਸਮ ਦੇ ਧਾਰਮਿਕ, ਸਮਾਜਿਕ, ਰਾਜਨੀਤਿਕ ਇਕੱਠ ਉਹਨਾਂ ਦੇ ਉੱਤੇ ਪਾਬੰਦੀ ਜਿਹੜੀ ਉਹ ਲਾਈ ਹੋਈ ਆ ਔਰ ਇਕੱਠ ਦੇ ਉੱਤੇ ਪਾਬੰਦੀ ਆ ਤੇ ਜਲਸੇ ਜਲੂਸ ਦੇ ਨਾਲ ਉਹਦੇ ਨਾਲ ਹੀ ਜਿਹੜੀ ਹੈ ਜੀ ਲੱਗ ਜਾਂਦੀ ਹੈ ਪਾਬੰਦੀ। ਸੋ ਇੱਥੇ ਇਹ ਆਲਰੇਡੀ ਪਾਬੰਦੀ ਜਿਹੜੀ ਉਹ ਹੈਗੀ ਆ ਪਰ ਇੱਥੇ ਜਿਹੜੀ ਇਹਨਾਂ ਦੀ ਵੈਸੇ ਤਾਂ ਲਾਕਡਾਊਨ ਜਾਂ ਕਰਫਿਊ ਦੇ ਵਿੱਚ ਤਾਂ ਕਿਸੇ ਕਿਸਮ ਦੀ ਉਮੀਦ ਨਹੀਂ ਗੀ। ਜਿਹੜੇ ਇੱਥੇ ਧਾਰਮਿਕ ਛੋਟੇ-ਛੋਟੇ ਜਲੂਸ ਜਿਹੜੇ ਦੀ ਉਹ ਕੱਢੇ ਜਾਂਦੇ ਆ, ਕਦੀ ਕੋਈ ਆ ਗਿਆ ਕਦੀ ਕੋਈ ਆ ਗਿਆ, ਕੋਈ ਪਰਮਿਸ਼ਨ ਨਹੀਂ ਲੈਂਦਾ। ਪਤਾ ਉਦੋਂ ਲੱਗਦਾ ਜਦੋਂ ਤੁਸੀਂ ਉਸ ਜਾਮ ਦੇ ਵਿੱਚ ਜਿਹੜਾ ਜੀ ਉਹ ਫਸ ਜਾਂਦੇ ਹੋ ਤੇ ਉੱਥੇ ਜਾ ਕੇ ਤੁਹਾਨੂੰ ਪਤਾ ਲੱਗਦਾ ਵੀ ਅੱਜ ਫਲਾਣ ਦਿਨ ਸੀਗਾ, ਇਸ ਕਰਕੇ ਇਹ ਜਲੂਸ ਜਿਹੜਾ ਜੀ ਉਹ ਨਿਕਲ ਰਿਹਾ। ਸੋ ਇਹ ਜਲੂਸ ਨਾ ਨਿਕਲਣ, ਇਹ ਐਡਵਾਈਜ਼ਰੀ ਕੇਂਦਰ ਦੀ ਸਰਕਾਰ ਨੇ ਸਾਰੇ ਰਾਜਾਂ ਨੂੰ ਜਾਰੀ ਕੀਤੀ ਜੀ। ਬਸ ਇਹਨਾਂ ਦਿਨਾਂ 'ਚ ਦਿਨ ਬਹੁਤ ਆਉਂਦੇ ਹੁੰਦੇ ਆ ਸਾਰਿਆਂ ਦੇ ਹੀ। ਤਾਂ ਅੱਗੇ ਗੱਲ ਕਰਦੇ ਹਾਂ ਕਰੋਨਾ ਨੂੰ ਲੈ ਕੇ ਗੱਲ ਕਰਦੇ ਹਾਂ। ਮੋਹਾਲੀ ਡਿਸਟ੍ਰਿਕਟ ਆ ਪੰਜਾਬ ਦਾ ਹਾਟ ਸਪਾਟ ਬਣਿਆ। ਦੇਖੋ ਇੱਥੇ ਜਿਹੜਾ ਇਹ ਪਿੰਡਾਂ ਦੀ ਡੇਰਾਬੱਸੀ ਦੇ ਨਾਲ ਇਹ ਪਿੰਡ ਇਸ ਵੇਲੇ ਜਿਹੜਾ ਦੀ ਨਿਸ਼ਾਨੇ ਦੇ ਉੱਤੇ ਆ ਕਰੋਨਾ ਵਾਇਰਸ ਦੇ ਔਰ 24 ਘੰਟਿਆਂ ਦੇ ਦੌਰਾਨ ਜਿਹੜੀ 150 ਤੋਂ ਟੱਪ ਗਈ ਟੋਟਲ ਜਿਹੜੀ ਉਹ ਗਿਣਤੀ। ਸੂਬੇ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਪੈਰ ਪਸਾਰ ਰਿਹਾ ਜੀ ਔਰ 17 ਜ਼ਿਲ੍ਹਿਆਂ ਦੇ ਵਿੱਚ ਇਹ ਦਸਤਕ ਦੇ ਚੁੱਕਾ ਹੈ। ਮੋਹਾਲੀ ਜ਼ਿਲ੍ਹਾ ਇਸ ਵੇਲੇ ਪੂਰੇ ਸੂਬੇ ਦੇ ਵਿੱਚ ਹੌਟ ਸਪੌਟ ਬਣਿਆ ਪਿਆ। ਮੋਹਾਲੀ ਦੇ ਨਾਲੋਂ ਜ਼ਿਆਦਾ ਡੇਰਾਬੱਸੀ ਤੇ ਡੇਰਾਬੱਸੀ ਦੇ ਨਾਲੋਂ ਜ਼ਿਆਦਾ ਜਵਾਹਰਪੁਰ ਦੇ ਵਿੱਚ ਕੱਲ 10 ਹੋਰ ਵਿਅਕਤੀਆਂ ਦੀ ਰਿਪੋਰਟ ਪੋਜ਼ਿਟਿਵ ਆ ਗਈ ਔਰ ਇਸ ਪਿੰਡ ਦੇ ਵਿੱਚ ਮਰੀਜ਼ਾਂ ਦੀ ਗਿਣਤੀ 32, ਡਿਸਟ੍ਰਿਕਟ ਮੋਹਾਲੀ ਦੇ ਵਿੱਚ 48 ਹੋ ਗਈ ਆ। ਇਹਨਾਂ ਦੇ ਵਿੱਚ 1.5 ਸਾਲ ਦਾ ਇੱਕ ਛੋਟਾ ਬੱਚਾ ਵੀ ਸ਼ਾਮਲ ਹੈ ਜਿਹੜਾ ਕਿ ਆਪਣੀ ਮਾਂ ਦੇ ਨਾਲ ਬਨੂੜ ਦੇ ਗਿਆਨ ਸਾਗਰ ਹਸਪੀਟਲ ਦੇ ਵਿੱਚ ਵੱਖਰੇ ਤੌਰ ਦੇ ਉੱਤੇ ਜਿਹੜਾ ਜੀ ਉਹ ਰਹੂਗਾ। ਪੰਜਾਬ ਦਾ ਸਭ ਤੋਂ ਛੋਟਾ ਉਹ ਕਰੋਨਾ
ਵਾਇਰਸ ਦਾ ਪੀੜਤ ਮਰੀਜ਼ ਹੈ। ਇਸ ਬੱਚੇ ਦੀ ਮਾਂ ਦੀ ਰਿਪੋਰਟ ਵੀ ਪੋਜ਼ਿਟਿਵ ਆਈ ਆ। ਬੱਚੇ ਦਾ ਪਿਤਾ ਉਹਦੀ ਰਿਪੋਰਟ ਪਹਿਲਾਂ ਹੀ ਪੋਜ਼ਿਟਿਵ ਆਉਣ ਕਰਕੇ ਉਹ ਬਡੂਰ ਦੇ ਗਿਆਨ ਸਾਗਰ ਹਸਪੀਟਲ ਦੇ ਵਿੱਚ ਜੇਰੇ ਇਲਾਜ ਹੈ। ਜਿਹੜਾ ਇੱਥੇ ਜਵਾਹਰਪੁਰ ਦਾ, ਇਹ ਰਾਜਨੀਤਿਕ ਗਲਤੀ ਹੈ ਜੀ, 100% ਰਾਜਨੀਤਿਕ ਗਲਤੀ ਹੈ। ਇੱਥੋਂ ਦੇ ਰਾਜਨੀਤਿਕ ਲੋਕਾਂ ਨੇ ਮਾਸਕ ਵੰਡਣ ਦੇ ਵਾਸਤੇ, ਜਿਹੜੇ ਸੈਨੀਟਾਈਜ਼ਰ ਵੰਡਣ ਦੇ ਵਾਸਤੇ ਲੋਕਾਂ ਨੂੰ ਅੰਨ੍ਹੇਵਾਹ ਪਾਸ ਦਵਾ ਕੇ ਫਿਰ ਰਾਸ਼ਨ ਵੰਡਿਆ। ਇਹ ਜਿਹੜਾ ਰਾਸ਼ਨ ਵੰਡਣ ਦੇ ਵਾਸਤੇ, ਕਿਉਂਕਿ ਕਿਸੇ ਨੂੰ, ਮੈਂ ਕੱਲ ਵੀ ਗੱਲ ਕੀਤੀ ਸੀ ਕਿ ਜਿਹੜੇ ਲੋਕ ਨੇ ਉਹਨਾਂ ਨੂੰ ਸ਼ਾਮਲ ਨਹੀਂ ਕੀਤਾ ਜਾ ਰਿਹਾ, ਕਿਉਂਕਿ ਨੇਤਾਵਾਂ ਨੂੰ ਲੱਗਦਾ ਕਿ ਅਸੀਂ ਇਹ ਰਾਸ਼ਨ ਸਹੀ ਵੰਡ ਸਕਦੇ ਹਾਂ, ਕਿਉਂਕਿ ਉਹਨਾਂ ਨੇ ਰਾਜਨੀਤਿਕ ਲਾਹਾ ਲੈਣਾ। ਜਦੋਂ ਰਾਜਨੀਤਿਕ ਲਾਹਾ ਲੈਣਾ ਤੇ ਫਿਰ ਉਹ ਇਕੱਠ ਕਰਦੇ ਆ। ਉਹ ਨਹੀਂ ਵੇਖਦੇ ਕਿ ਇਹ ਇਕੱਠ ਦੇ ਵਾਸਤੇ ਪਾਸ ਜਿਹੜਾ ਇਹ ਆਫੀਸ਼ੀਅਲੀ ਜਾਰੀ ਹੋਇਆ ਜਾਂ ਨਹੀਂ। ਥੋਕ ਦੇ ਵਿੱਚ ਪਾਸ ਜਾਰੀ ਕਰਵਾ ਲਏ ਜਾਂਦੇ ਆ, ਉਹਦੇ ਉੱਤੇ ਨਾਂ ਭਰ ਕੇ ਲੋਕ ਸੱਦ ਲਏ ਜਾਂਦੇ ਆ। ਜਵਾਹਰਪੁਰ ਇਸ ਚੀਜ਼ ਦੀ ਜਿਹੜੀ ਜੀ ਉਹ ਭੁਗਤ ਰਿਹਾ ਅੱਜ ਇਹਨਾਂ ਸਿਆਸੀ ਬੰਦਿਆਂ ਦੀ ਵਜ੍ਹਾ ਕਰਕੇ। ਇਹ ਜਿਹੜਾ ਵਾਇਰਸ ਹੈ ਜੀ ਉਹ ਜਵਾਹਰਪੁਰ ਤੱਕ ਸੀਮਿਤ ਨਹੀਂ ਰਿਹਾ, ਅੱਗੋਂ ਨਿਕਲਦਿਆਂ ਹੋਇਆ ਡੇਰਾਬੱਸੀ ਤੱਕ ਚਲੇ ਗਿਆ, ਕਿਉਂਕਿ ਡੇਰਾਬੱਸੀ ਤੋਂ ਜਾਂਦਾ ਇੱਕ ਨੌਜਵਾਨ ਜਿਹੜਾ ਸੀ, ਜਿਹਦੀ ਦੁਕਾਨ ਸੀ ਜਵਾਹਰਪੁਰ ਦੇ ਵਿੱਚ, ਉਹ ਪੋਜ਼ਿਟਿਵ ਨਿਕਲਿਆ। ਉਹ ਹੁਣ ਜਿਹੜਾ ਸਮਾਨ ਜਿੱਥੋਂ ਲੈ ਕੇ ਆਉਂਦਾ ਉਹਨਾਂ ਨੂੰ ਅੱਗੋਂ ਮਿਲਿਆ, ਜਿਹੜੇ ਉਹਦੇ ਗਾਹਕ ਆਉਂਦੇ ਸੀ ਉਹ ਸੀਗੇ। ਇਸ ਕਰਕੇ ਇੱਕ ਪਿੰਡ ਦੇ ਵਿੱਚ ਜਿਹਦੀ 2500 ਦੇ ਕਰੀਬ ਆਬਾਦੀ ਆ, 2500 ਥੋੜੀ ਜ਼ਿਆਦਾ, ਜੇ ਉੱਥੇ ਜਿਹੜਾ ਜੀ ਇੱਥੇ ਮਰੀਜ਼ਾਂ ਦੀ ਗਿਣਤੀ ਜਿਹੜੀ 32 ਤੱਕ ਪਿੰਡ ਦੇ ਵਿੱਚ ਹੋ ਗਈ ਹੈ, ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿਹੋ ਜਿਹੇ ਹਾਲਾਤ ਜਿਹੜੇ ਇੱਥੇ ਬਣ ਗਏ ਹੋਣਗੇ। ਪਠਾਨਕੋਟ ਜ਼ਿਲ੍ਹੇ ਦੇ ਵਿੱਚ 8 ਨਵੇਂ ਕੇਸ ਸਾਹਮਣੇ ਆਏ ਆ, ਜਿਹਦੇ ਕਰਕੇ ਇਸ ਪਹਾੜੀ ਖੇਤਰ ਦੇ ਵਿੱਚ ਮਰੀਜ਼ਾਂ ਦੀ ਗਿਣਤੀ ਜਿਹੜੀ ਆ ਉਹ 15 ਹੋ ਗਈ ਆ। ਔਰ ਮੋਹਾਲੀ 'ਚ 11 ਨਵੇਂ, ਪਠਾਨਕੋਟ ਦੇ ਵਿੱਚ 8 ਤੇ ਸੰਗਰੂਰ ਜਲੰਧਰ ਦੇ ਵਿੱਚ ਇੱਕ ਨਵਾਂ ਕੇਸ ਜਿਹੜਾ ਜੀ ਉਹ ਸਾਹਮਣੇ ਆਇਆ। ਮੋਹਾਲੀ ਪਹਿਲੇ ਨੰਬਰ ਦੇ ਉੱਤੇ ਆ ਜੀ, ਜਿੱਥੇ 48 ਨੇ, ਨਵਾਂ ਸ਼ਹਿਰ ਦੇ ਵਿੱਚ 19, ਅੰਮ੍ਰਿਤਸਰ 'ਚ 11, ਹੁਸ਼ਿਆਰਪੁਰ 'ਚ 7, ਪਠਾਨਕੋਟ 'ਚ 15। ਇਸੇ ਤਰੀਕੇ ਨਾਲ 10, 12, 15 ਜਿਹੜੇ ਜੀ ਉਹ ਸਾਰੇ ਜਗ੍ਹਾ ਦੇ ਉੱਤੇ ਹੈ ਨੇ। ਮੁਕਤਸਰ ਸਾਹਿਬ, ਪਟਿਆਲਾ, ਕਪੂਰਥਲਾ, ਇਹ 3 ਡਿਸਟ੍ਰਿਕਟ ਇਸ ਤਰ੍ਹਾਂ ਦੇ ਨੇ ਜਿੱਥੇ ਇੱਕ ਹੀ ਜਿਹੜਾ ਉਹ ਪੋਜ਼ਿਟਿਵ ਕਰੋਨਾ ਵਾਇਰਸ ਦਾ ਪਾਇਆ ਗਿਆ ਜੀ। ਤੇ ਅੱਗੇ ਗੱਲ ਕਰਦੇ ਆ ਇਸੇ ਕਰੋਨਾ ਵਾਇਰਸ ਦੇ ਕਹਿਰ ਦੀ, ਤੇ ਇਹ ਤਾਂ ਕਹਿਰ ਚੱਲ ਰਿਹਾ, ਤੇ ਜਿਹੜੇ ਹੋਰ ਬਿਮਾਰੀਆਂ ਵਾਲੇ ਆ ਉਹਨਾਂ ਦਾ ਇਲਾਜ ਕਿਸ ਤਰ੍ਹਾਂ ਹੋ ਰਿਹਾ? ਉਹ ਇਸ ਵੇਲੇ ਸਭ ਤੋਂ ਵੱਡੇ ਸਵਾਲ ਹੀ ਇਹ ਉੱਠ ਰਿਹਾ ਜੀ, ਉਹਨਾਂ ਦੀ ਦਵਾਈ ਬੂਟੀ ਤੇ ਉਹਨਾਂ ਦੇ ਇਲਾਜ। ਕਿਉਂਕਿ ਜਿਹੜੇ ਹਸਪੀਟਲ ਨੇ ਜੀ ਉਹ ਤਾਂ ਤੁਹਾਨੂੰ ਪਤਾ ਇੰਨੇ ਕੁ ਤਾਂ ਹੈ ਨਹੀਂ ਗੇ ਜੀ, ਉਹ ਹੈ ਹੀ ਬੜੇ ਗਿਣਤੀ ਮਿਣਤੀ ਦੇ ਆ, ਬਹੁਤ ਪ੍ਰੈਸ਼ਰਾਈਜ਼ ਹੋ ਗਏ ਜੀ ਇਹ ਸਾਰੇ ਹਸਪੀਟਲ। ਡਾਕਟਰ, ਨਰਸਿਸ, ਮੈਡੀਕਲ ਸਟਾਫ ਜਿਹੜਾ ਜੀ ਉਹ ਇੰਨੇ ਅੰਡਰ ਪ੍ਰੈਸ਼ਰ ਜਿਹੜਾ ਜੀ ਉਹ ਚੱਲ ਰਹੇ ਆ ਕਿ ਉਹਨਾਂ ਦੀ ਮਾਨਸਿਕ ਦਿਸ਼ਾ ਜਿਹੜੀ ਉਹ ਸਮਝੀ ਜਾ ਸਕਦੀ ਹੈ ਕਿ ਕਿਹੋ ਜਿਹੀ ਇਸ ਵੇਲੇ ਹੋਊਗੀ। ਇੱਕ ਬੱਚੀ ਦੀ ਫੋਟੋ ਬੜੀ ਵਾਇਰਲ ਹੋਈ ਆ, ਜਿਹਦੀ ਮਾਂ ਨਰਸ ਹੈ, ਹਾਲਾਂਕਿ ਪੰਜਾਬ ਦੀ ਨਹੀਂ, ਬੈਂਗਲੁਰੂ ਦੀ ਆ। ਉਹ ਆਪਣੀ ਮਾਂ ਨੂੰ ਵੇਖਣ ਦੀ ਜਿੱਦ ਕਰਦੀ ਸੀਗੀ ਕਿ ਨਰਸ ਹੋਣ ਕਰਕੇ ਘਰੇ ਨਹੀਂ ਆ ਰਹੀ, ਡਾਕਟਰ ਘਰੇ ਨਹੀਂ ਜਾ ਰਹੇ ਜੀ। ਉੱਥੋਂ ਅੱਗੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਲਾਗ ਨਾ ਕਿਤੇ ਲੱਗ ਜੇ। ਜਦੋਂ ਇਹਦਾ ਪਿਓ ਮੋਟਰਸਾਈਕਲ ਤੇ ਬਿਠਾ ਕੇ ਉਹਨੂੰ ਵਿਖਾਉਣ ਗਿਆ ਤੇ ਉਹਦੀ ਮਾਂ ਨੇ ਦੂਰੋਂ ਦੇਖਿਆ ਜੀ, ਉਹ ਬੱਚੀ ਰੋ ਰਹੀ ਆ ਮਾਂ ਨੂੰ ਕੋਲੇ ਜਾਣ ਦੀ, ਪਰ ਮਾਂ ਕੋਲੇ ਆ ਨਹੀਂ ਸਕਦੀ। ਇੰਨੇ ਇਹ ਅੰਡਰ ਪ੍ਰੈਸ਼ਰ ਇਸ ਵੇਲੇ ਜਿਹੜਾ ਜੀ ਡਾਕਟਰੀ ਅਮਲਾ ਲੰਘ ਰਿਹਾ ਜੀ ਸਿਹਤ ਸੇਵਾਵਾਂ ਪ੍ਰਤੀ। ਔਰ ਉਹ ਮੈਂ ਪਹਿਲਾਂ ਹੀ ਤੁਹਾਨੂੰ ਗੱਲ ਕੀਤੀ ਹੈ ਕਿ ਇੱਥੇ ਕਿਵੇਂ ਜਿਹੜਾ ਜੀ ਢਾਂਚਾ ਹਿੱਲਿਆ ਰਿਹਾ ਸਿਹਤ ਸੇਵਾਵਾਂ ਦਾ। ਹੁਣ ਇਹ ਸਰਕਾਰੀ ਹਸਪੀਟਲ ਜਿਹੜੇ ਜੀ ਉਹ ਯਾਦ ਆਉਣ ਲੱਗੇ, ਉਹ ਕੀ ਕਰਨ? ਜਿਹੜਾ ਜੀ ਉਹ ਅੱਗਾ ਦੌੜ ਪਿੱਛਾ ਚੌੜ ਵਾਲੀ ਗੱਲ ਜਿਹੜੀ ਉਹ ਹੋ ਰਹੀ ਹੈ ਕਿ ਜੇ ਲੁਧਿਆਣੇ ਦੀ ਗੱਲ ਹੀ ਕਰੀਏ, ਕਰਫਿਊ ਦੇ ਚੱਕਰ ਦੇ ਵਿੱਚ 1 ਸਾਲ ਦੀ ਜਿਹੜੀ ਮਾਸੂਮ ਬੱਚੀ ਆ ਉਹਨੂੰ ਆਪਣੀ ਜਾਨ ਗਵਾਉਣੀ ਪਈ। ਬੱਚੀ ਨੂੰ ਦੁੱਧ ਨਹੀਂ ਪਚ ਰਿਹਾ ਸੀ, ਵਾਰ-ਵਾਰ ਉਹ ਉਲਟੀਆਂ ਕਰ ਰਹੀ ਸੀ। ਉਹਦੇ ਮਾਪੇ ਪੈਦਲ 2 ਹਸਪੀਟਲਾਂ ਦੇ ਵਿੱਚ ਘੁੰਮਦੇ ਰਹੇ, ਪਰ ਕਰਫਿਊ ਕਰਕੇ ਉਹਨੂੰ ਜਿਹੜਾ ਜੀ ਦੀਪ ਹਸਪੀਟਲ ਨਹੀਂ ਲਿਜਾ ਸਕੇ। ਕਿਸੇ ਨੇ ਉਹਨਾਂ ਦੀ ਮਦਦ ਨਹੀਂ ਕੀਤੀ, ਪੁਲਿਸ ਮੁਲਾਜ਼ਮਾਂ ਨੇ ਉਹਨਾਂ ਦੀ ਨਹੀਂ ਸੁਣੀ, ਬੈਰੀਕੇਡ ਤੋਂ ਉਹਨਾਂ ਨੂੰ ਵਾਪਸ ਭੇਜ ਦਿੱਤਾ ਗਿਆ। ਬਾਅਦ ਦੇ ਵਿੱਚ ਘਰੇ ਆਏ ਤਾਂ ਬੱਚੀ ਦੀ ਮੌਤ ਹੋ ਗਈ। ਇਸ ਤੋਂ ਬਾਅਦ ਸਿਹਤ ਵਿਭਾਗ ਨੂੰ ਫੋਨ ਕੀਤਾ ਕਿ ਬੱਚੀ ਦੀ ਮੌਤ ਕਰੋਨਾ ਕਰਕੇ ਹੋਈ, ਜਿਹਦੇ ਕਰਕੇ ਉਹਨਾਂ ਦੇ ਪੂਰੇ ਪਰਿਵਾਰ ਨੂੰ ਅਗਲੇ ਦਿਨ ਸਵੇਰੇ ਚੁੱਕ ਕੇ ਲੈ ਗਏ ਹਸਪੀਟਲ ਦੇ ਵਿੱਚ। ਉਹਨਾਂ ਦਾ ਕਰੋਨਾ ਟੈਸਟ ਕੀਤਾ ਗਿਆ। ਜਾਣਕਾਰੀ ਦੇ ਮੁਤਾਬਕ ਰੇਲਵੇ ਫਾਟਕ ਦੇ ਕੋਲ ਸ਼ਾਮ ਨਗਰ ਦੇ ਰਹਿਣ ਵਾਲੇ ਲੁਧਿਆਣੇ ਦੇ ਜਿਹੜੇ ਹੈ ਨੇ ਜੀ, ਉਹਨਾਂ ਦਾ ਜਿਹੜਾ ਸੀਗਾ ਜੀ ਇਹ ਦੱਸਿਆ ਗਿਆ ਕਿ ਉਹ ਲੇਬਰ ਦਾ ਕੰਮ ਕਰਦਾ। ਉਹਦੀਆਂ 2 ਬੱਚੀਆਂ ਸੀਗੀਆਂ ਜੀ, ਵੱਡੀ ਜਿਹੜੀ 6 ਸਾਲਾਂ ਦੀ ਬੱਚੀ, ਛੋਟੀ ਜਿਹਦੀ ਮੌਤ ਹੋ ਗਈ ਆ ਉਹ 1 ਸਾਲ ਦੀ ਸੀਗੀ। ਲਾਕਡਾਊਨ ਤੇ ਕਰਫਿਊ ਕਰਕੇ ਆਰਥਿਕ ਸਥਿਤੀ ਘਰ ਦੀ ਖਰਾਬ ਸੀਗੀ ਜੀ,
ਔਰ ਜਿਹਦੇ ਕਰਕੇ ਉਹ ਜਿਹੜਾ ਉਹਦੇ ਕੋਲੇ ਪੈਸੇ ਵੀ ਨਹੀਂ ਸੀਗੇ ਜੀ, ਔਰ ਉਹਨੇ ਬਾਰ-ਬਾਰ ਉਹਦੀ ਬੱਚੀ ਨੂੰ ਉਲਟੀ ਜਿਹੜੀ ਆ ਰਹੀ ਸੀ। ਹੁਣ ਉਹਨਾਂ ਦੇ ਟੈਸਟ ਜਿਹੜੇ ਆ ਜੀ ਕੀਤੇ ਗਏ, ਪਹਿਲਾਂ ਹਸਪੀਟਲ ਵਾਲਾ ਕੋਈ ਨਹੀਂ ਪਹੁੰਚਿਆ ਜੀ, ਬਾਅਦ ਦੇ ਵਿੱਚ ਉਹਨਾਂ ਨੂੰ ਚੁੱਕ ਕੇ ਉਹ ਜ਼ਰੂਰ ਲੈ ਗਏ ਜੀ, ਜਦੋਂ ਉਹਨਾਂ ਨੂੰ ਇਹ ਪਤਾ ਲੱਗਿਆ ਕਿ ਸ਼ਾਇਦ ਬੱਚੀ ਦੀ ਡੈਥ ਜਿਹੜੀ ਉਹ ਕਰੋਨਾ ਵਾਇਰਸ ਕਰਕੇ ਹੋਈ ਆ। ਉਹ ਤੁਰ ਕੇ ਜਾਂਦੇ ਰਹੇ ਜਿਹੜੇ ਹਸਪੀਟਲਾਂ ਤੱਕ, ਜਿਹੜੇ ਸਰਾਭਾ ਨਗਰ ਦੇ ਵਿੱਚ ਇੱਕ ਵੱਡਾ ਹਸਪੀਟਲ ਆ ਜੀ, ਉੱਥੋਂ ਤੱਕ ਪਹੁੰਚ ਗਏ। ਉਹਨਾਂ ਨੇ ਇਹ ਜਵਾਬ ਦੇ ਦਿੱਤਾ ਵੀ ਨਹੀਂ, ਇਹਨੂੰ ਤੁਸੀਂ ਸਰਕਾਰੀ ਹਸਪੀਟਲ ਲੈ ਕੇ ਜਾਓ। ਮਤਲਬ ਕਿ ਜਿਹੜਾ ਦਬਕਾ ਮਾਰਿਆ ਵੀ ਗਿਆ ਸੀ ਉਹ ਦਬਕਾ ਨਹੀਂ ਕੰਮ ਆ ਰਿਹਾ ਜੀ। ਦੂਜੇ ਹਸਪਤਾਲ ਨੇ ਵੀ ਉਸ ਬੱਚੀ ਦਾ ਇਲਾਜ ਨਾ ਕੀਤਾ, ਫਿਰ ਉਹਨੂੰ ਮਾਡਲ ਟਾਊਨ ਤੇ ਤੀਜੇ ਹਸਪੀਟਲ ਦੀਪ ਹਸਪਤਾਲ ਜਾਣ ਲਈ ਕਿਹਾ। ਉੱਥੋਂ ਨਿਕਲਣ ਤੇ ਕੁਝ ਦੂਰੀ ਦੇ ਉੱਤੇ ਪੁਲਿਸ ਵਾਲੇ ਖੜੇ ਸੀ, ਜਿਨ੍ਹਾਂ ਨੇ ਅੱਗੇ ਜਾਣ ਤੋਂ ਮਨਾ ਕਰਤਾ। ਇਹ ਕਿਹਾ ਕਿ ਉਹ ਕਿਸੇ ਦੂਜੇ ਰਸਤੇ ਤੋਂ ਜਾਣ ਦੀ ਕੋਸ਼ਿਸ਼ ਕਰਨ, ਪਰ ਪੁਲਿਸ ਨੇ ਉਹਨਾਂ ਨੂੰ ਉੱਥੇ ਵੀ ਰੋਕ ਲਿਆ ਜੀ। ਉਹ ਇਹ ਕਹਿੰਦਾ ਕਿ ਪੁਲਿਸ ਵਾਲਿਆਂ ਨੇ ਉਹਦੀ ਮਜਬੂਰੀ ਸਮਝੀ ਤੇ ਸਿਵਲ ਹਸਪਤਾਲ ਜਾਣ ਲਈ ਕਹਿ ਦਿੱਤਾ, ਪਰ ਉੱਥੇ ਪਹੁੰਚੇ ਤਾਂ ਫਿਰ ਪੁਲਿਸ ਵਾਲਿਆਂ ਨੇ ਉਹਨੂੰ ਰੋਕ ਲਿਆ ਜੀ ਔਰ ਵਾਪਸ ਜਾਣ ਦੇ ਵਾਸਤੇ ਕਹਿ ਦਿੱਤਾ। ਉਹ ਪੈਦਲ ਤੁਰ ਕੇ ਹੰਭ ਗਏ। ਫਿਰ ਅਖੀਰ ਜਿਹੜਾ ਜੀ ਉਹ ਘਰ ਵੱਲ ਨੂੰ ਆਏ ਤੇ ਬੱਚੀ ਦੀ ਸਿਹਤ ਵਿਗੜ ਗਈ ਤੇ ਉਹਨੇ ਦਮ ਜਿਹੜਾ ਸੀ ਉਹ ਤੋੜ ਦਿੱਤਾ। ਉਹ ਕਹਿੰਦਾ ਕਿ ਅਗਲੇ ਦਿਨ ਪੁਲਿਸ ਉਹਦੇ ਘਰੇ ਆਈ ਔਰ ਕਰੋਨਾ ਦੇ ਸ਼ੱਕ ਕਰਕੇ ਉਹਨੂੰ ਸਿਵਲ ਹਸਪੀਟਲ ਜਿਹੜਾ ਜੀ ਉਹ ਲੈ ਗਏ। ਉਹਨੂੰ ਤੇ ਇੱਕ ਜਿਹੜੀ ਉਹਦੀ ਬੱਚੀ ਤੇ ਪਤਨੀ ਨੂੰ ਵੱਖੋ ਵੱਖਰੇ ਤੌਰ ਦੇ ਉੱਤੇ ਜਿਹੜਾ ਜੀ ਉਹ ਰੱਖ ਦਿੱਤਾ। ਉਹ ਕਹਿੰਦਾ ਕਿ ਉਹਨੂੰ ਬਾਅਦ ਚ ਪਤਾ ਲੱਗਿਆ ਕਿ ਕਿਸੇ ਨੇ ਪੁਲਿਸ ਨੂੰ ਫੋਨ ਕਰਕੇ ਲੜਕੀ ਦੀ ਮੌਤ ਦੇ ਬਾਰੇ ਖਬਰ ਦਿੱਤੀ ਤੇ ਤਾਂ ਜਿਹੜਾ ਜੀ ਜਾ ਕੇ ਉਹਨੂੰ ਚੁੱਕਣ ਆਏ। ਹੁਣ ਜਿਹੜੇ ਇਦਾਂ ਦੇ ਫੋਨ ਦੇ ਉੱਤੇ ਖਬਰ ਦੇਣ ਵਾਲੇ ਨੇ, ਉਹਨਾਂ ਨੇ ਇਹ ਖਬਰ ਨਾ ਦਿੱਤੀ ਕਿ ਬੱਚੀ ਜਿਹੜੀ ਬਿਮਾਰ ਹੈ ਤੇ ਉਹਨੂੰ ਜਿਹੜਾ ਇਲਾਜ ਦੀ ਲੋੜ ਹੈ। ਇਹ ਕਹਾਣੀ ਇੱਕ ਬੱਚੀ ਦੀ ਹੈ। ਇੱਥੇ ਬਹੁਤ ਸਾਰੇ ਜਿਹੜੇ ਜੀ ਉਹ ਫੋਨ ਆਉਂਦੇ ਨੇ ਕਿ ਕਿਉਂਕਿ ਸ਼ੂਗਰ ਪੇਸ਼ੈਂਟ ਬਹੁਤ ਨੇ, ਉਹਨਾਂ ਨੂੰ ਜਿਹੜੇ ਟੀਕੇ ਵਗੈਰਾ ਲੱਗਦੇ ਆ ਜੀ, ਇਨਸੂਲਿਨ ਜਿਹੜੀ ਉਹ ਲੱਗਦੀ ਆ, ਉਹ ਲੈਣ ਦੇ ਵਾਸਤੇ ਜਿਹੜੀਆਂ ਦੂਸਰੀਆਂ ਮਰੀਜ਼ ਨੇ ਜੀ ਬਿਮਾਰੀਆਂ ਤੋਂ, ਬੜੀਆਂ ਗੰਭੀਰ ਬਿਮਾਰੀਆਂ ਤੋਂ ਪੀੜਤ ਨੇ, ਕੋਈ ਦਿਲ ਦਾ ਮਰੀਜ਼ ਆ, ਕੋਈ ਕੈਂਸਰ ਦਾ ਮਰੀਜ਼ ਆ ਜੀ, ਉਹ ਸਾਰਾ ਕੁਝ ਜਿਹੜਾ ਉਹ ਹਾਲ ਦੀ ਘੜੀ ਹਸਪਤਾਲਾਂ ਦੇ ਵਿੱਚ ਉਹਨਾਂ ਦੇ ਇਲਾਜ ਜਿਹੜੇ ਆ ਜੀ ਉਹ ਪਛੜ ਰਹੇ ਆ, ਕਿਉਂਕਿ ਡਾਕਟਰਾਂ ਦੇ ਉੱਤੇ ਦਬਾਓ ਜਿਹੜਾ ਜੀ ਇਸੇ ਗੱਲ ਦਾ ਹੀ ਆ ਕਿ ਕਰੋਨਾ ਦੇ ਸੰਬੰਧ ਦੇ ਵਿੱਚ ਹੀ ਸਾਰਾ ਕੁਝ ਜਿਹੜਾ ਜੀ ਉਹ ਕਰਨਾ। ਬਾਕੀ ਮਰੀਜ਼ਾਂ ਦਾ ਜਿਹੜਾ ਜੀ ਉਹ ਕੀ ਬਣ ਰਿਹਾ, ਇਹ ਇਸ ਬੱਚੀ ਦੀ ਕਹਾਣੀ ਤੋਂ ਇੱਕ ਤਾਂ ਇਹ ਪਤਾ ਲੱਗਦਾ ਜੀ, ਔਰ ਦੂਸਰਾ ਜਿਹੜੀ ਗੱਲ ਕਿ ਇੱਥੇ ਪ੍ਰਾਈਵੇਟ ਹਸਪਤਾਲਾਂ ਵਾਲੇ ਜਿਹੜੇ ਨੇ ਜੀ ਉਹ ਕਿੱਦਾਂ ਲੁੱਟ ਦੇ ਅੱਡੇ ਬਣੇ ਰਹੇ ਆ। ਪਿਛਲੇ ਸਾਲਾਂ ਦੇ ਦੌਰਾਨ ਦਿਓ ਕੱਦ ਇਮਾਰਤਾਂ ਇਹਨਾਂ ਨੇ ਵੱਡੀਆਂ ਵੱਡੀਆਂ ਖੜੀਆਂ ਕਰ ਲਈਆਂ ਤੇ ਹੁਣ ਜਦੋਂ ਮੁਸੀਬਤ ਪਈ ਆ ਲੋਕਾਂ ਦੇ ਉੱਤੇ, ਇੰਨਾ ਵੀ ਤਰਸ ਨਹੀਂ ਆ ਰਿਹਾ ਕਿ ਇੱਕ ਮਾਸੂਮ ਬੱਚੀ ਸਾਲਕ ਦੀ, ਉਹਨੂੰ ਇੱਕ ਤੋਂ ਦੂਜੇ ਤੋਂ ਤੀਜੇ ਹਸਪੀਟਲ ਵੱਲ ਤੋਰਿਆ ਜਾ ਰਿਹਾ। ਬੜੀ ਮੰਦਭਾਗੀਆਂ ਖਬਰਾਂ ਹੈ ਜੀ। ਦੇਖੋ ਚੰਗੇ ਬੰਦੇ ਨੂੰ ਕੋਈ ਕੁਛ ਇਲਾਜ ਨਹੀਂ ਕਰਦੇ ਹੈਗੇ ਤਾਂ ਜਿੱਲੇ ਬੰਦਾ ਪੂਰਾ ਹੋ ਜਾਂਦਾ ਉਹਨੂੰ ਕਰੋਨਾ ਦੇ ਵਿੱਚ ਪਾ ਦਿੰਦੇ ਆ। ਤਾਂ ਅੱਗੇ ਕਰੋਨਾ ਦੇ ਨਾਲ ਜੁੜੀ ਹੋਰ ਗੱਲ ਕਰਦੇ ਆ ਕਿ ਜਿਹੜੇ ਕਈ ਸਾਰੇ ਜਿਹੜੇ ਪੀੜਤ ਪਿੰਡ ਹੈਗੇ ਆ ਉਹ ਕਿਵੇਂ ਰਾਹ ਦਸੇਰਾ ਬਣ ਰਿਹਾ ਦੂਸਰਿਆਂ ਨੂੰ। ਦੇਖੋ, ਇੱਕ ਤਾਂ ਪਠਲਾਵਾ ਵਾਲੇ ਜਿਹੜੇ ਉੱਥੇ ਨੌਜਵਾਨ ਨੇ ਜੀ, ਉਹਨਾਂ ਨੇ ਬਹੁਤ ਮਾੜਾ ਸਮਾਂ ਦੇਖਿਆ, ਉਹਨਾਂ ਦੇ ਉੱਤੇ ਤਾਂ ਗਾਣੇ ਵੀ ਬਣਾਤੇ ਤੇ ਉਹਨਾਂ ਨੂੰ ਜਿਹੜਾ ਇੱਕ ਵਿਲਨ ਦੇ ਤੌਰ ਦੇ ਉੱਤੇ ਵੀ ਪੇਸ਼ ਕੀਤਾ, ਪਰ ਉਹ ਲੱਗੇ ਰਹੇ ਜੀ ਔਰ ਤਕੜੇ ਹੋ ਕੇ ਅੱਜ ਜਿਹੜਾ ਜੀ ਉਹ ਰਾਹ ਦਸੇਰਾ ਬਣ ਰਹੇ ਆ ਦੂਸਰਿਆਂ ਦੇ ਵਾਸਤੇ ਕਿ ਮੁਸੀਬਤ ਦੇ ਸਮੇਂ ਕਿਵੇਂ ਹੌਸਲੇ ਦੇ ਨਾਲ ਜੂਝਿਆ ਜਾ ਸਕਦਾ। ਜਿੱਧਰੋਂ ਪਾਣੀ ਆਉਂਦਾ ਹੋਵੇ ਉਧਰ ਨੂੰ ਤਰਨਾ ਬੜਾ ਔਖਾ ਹੁੰਦਾ, ਪਰ ਇਹਨਾਂ ਪਿੰਡਾਂ ਦੇ ਲੋਕ ਜਿਹੜੇ ਆ ਜੀ ਉਹ ਤਰੇ ਆ ਔਰ ਉਹਨਾਂ ਨੇ ਹੌਸਲਾ ਨਹੀਂ ਛੱਡਿਆ। ਦੇਖੋ, ਜੇ ਹੌਸਲਾ ਛੱਡਿਆ ਹੁੰਦਾ ਤੇ ਅੱਜ ਪਠਲਾਵਾ ਦਾ ਹਾਲ ਕੀ ਹੁੰਦਾ। ਕਿਸੇ ਟਾਈਮ ਪਠਲਾਵਾ ਹੀ ਹੁੰਦੀ ਸੀ ਨਾ, ਜਿਵੇਂ ਪਠਲਾਵਾ ਨਾ ਹੋ ਕੇ ਕੋਈ ਬੰਬ ਹੋਵੇ ਜਿਹੜੇ ਸਾਰੇ ਪੰਜਾਬ ਤੇ ਪੂਰੇ ਮੁਲਕ ਦੇ ਉੱਤੇ, ਔਰ ਬਲਕਿ ਜਿੱਥੇ ਜਿੱਥੇ ਪੰਜਾਬੀ ਭਾਈਚਾਰਾ ਬੈਠਾ ਉਹਦੇ ਉੱਤੇ ਡਿੱਗ ਪੈਣਾ ਹੋਵੇ। ਜਿਹੜਾ ਉਹ ਗੀਤ ਬਣਾਇਆ ਇਹਨੇ ਗਾਇਕ ਨੇ, ਉਹ ਵੀ ਇਸ ਤਰੀਕੇ ਦਾ ਬਣਾਇਆ ਸੀ ਨਾ ਵੀ ਜਿਵੇਂ ਇਹਨੇ ਸਾਰਾ ਕੁਝ ਜਿਹੜਾ ਜੀ ਉਹ ਕੀਤਾ। ਹੁਣ ਜਿੱਥੇ ਧਾਰਾਵੀ ਦੇ ਵਿੱਚ ਇੰਨਾ ਕੁਛ ਆ ਰਿਹਾ, ਉੱਥੇ ਕਿਹੜਾ ਪਠਲਾਵੇ ਵਾਲਾ ਬਲਦੇਵ ਸਿੰਘ ਗਿਆ ਸੀਗਾ, ਜਾਂ ਡੇਰਾ ਬਸੀ ਦਾ ਜਿਹੜਾ ਪਿੰਡ ਹੈ ਜਿਹਦਾ ਆਪਾਂ ਜਵਾਹਰਪੁਰ ਦੀ ਗੱਲ ਕਰਕੇ ਹਟੇ ਹਾਂ, ਉੱਥੇ ਕਿਹੜਾ ਗਿਆ ਸੀਗਾ ਜੀ। ਇਸ ਚੀਜ਼ ਨੂੰ ਉਦੋਂ ਗੰਭੀਰਤਾ ਨੂੰ ਨਹੀਂ ਸਮਝਿਆ ਗਿਆ। ਔਰ ਹੈਰਾਨੀ ਵਾਲੀ ਗੱਲ ਇਹ ਸੀ ਕਿ ਇਸ ਗਾਇਕ ਦਾ ਜਿਹੜਾ ਗੀਤ ਸੀਗਾ ਜੀ ਉਹ ਵੱਡੇ ਵੱਡੇ ਲੋਕ ਵੀ ਸਾਂਝਾ ਜਿਹੜਾ ਜੀ ਉਹ ਕਰ ਰਹੇ ਸੀ। ਇਸੇ ਤਰੀਕੇ ਦੇ ਨਾਲ ਇੱਕ ਪਿੰਡ ਰੋਪੜ ਦੇ ਵਿੱਚ ਪੈਂਦਾ ਜੀ, ਰੂਪਨਗਰ ਦੇ ਵਿੱਚ, ਚਿਤਾਮਲੀ, ਉੱਥੋਂ ਜਿਹੜਾ ਜੀ ਕੁਝ ਚੰਗੀਆਂ ਖਬਰਾਂ ਜਿਹੜੀਆਂ ਉਹ ਚੰਗੀਆਂ ਮੰਦੀਆਂ ਜਿਹੜੀਆਂ ਆ ਰਹੀਆਂ ਨੇ, ਪਰ ਇਹ ਲੋਕ ਸਿੱਖ ਕੇ ਅੱਗੋਂ ਜਿਹੜਾ ਜੀ ਦੂਜਿਆਂ ਨੂੰ ਇਹ ਸੰਦੇਸ਼ ਦੇਣ ਦੀ ਜਿਹੜਾ ਜੀ ਉਹ ਕਰ ਰਹੇ ਆ। ਪਿੰਡ ਦੀ ਸਰਪੰਚ ਰਜਿੰਦਰ ਕੌਰ ਦਾ ਜਿਹੜਾ ਪਤੀ ਆ ਉਹ ਕਰੋਨਾ ਵਾਇਰਸ ਕਰਕੇ ਉਹਦੀ ਮੌਤ ਹੋ ਗਈ ਔਰ ਚੰਡੀਗੜ੍ਹ ਜਿਹੜਾ PGI ਪ੍ਰਸ਼ਾਸਨ ਤੇ ਜਿਹੜਾ ਰੂਪਨਗਰ ਹੈ ਜੀ ਉਹਦੇ ਅੰਤਮ ਸੰਸਕਾਰ ਦੇ ਵਾਸਤੇ
ਜਿਹੜੇ ਇਲੈਕਟ੍ਰੋਨਿਕ ਸ਼ਮਸ਼ਾਨ ਘਾਟ ਨੇ ਜੀ, ਉਹਨਾਂ ਦਾ ਪਰਿਵਾਰ ਉੱਥੇ ਚੰਡੀਗੜ੍ਹ ਜਾਣ ਦਾ ਇੱਛੁਕ ਸੀਗਾ, ਪਰ ਪਿੰਡ ਵਾਲਿਆਂ ਨੇ ਪ੍ਰਸ਼ਾਸਨ ਦੇ ਫੈਸਲੇ ਦਾ ਵਿਰੋਧ ਕੀਤਾ ਔਰ ਇਹ ਕਿਹਾ ਕਿ ਅਸੀਂ ਅੰਤਮ ਜਿਹੜੀਆਂ ਰਸਮਾਂ ਨੇ ਉਹ ਪਿੰਡ ਦੇ ਵਿੱਚ ਹੀ ਕਰਾਂਗੇ। ਉਹਨਾਂ ਨੇ ਇਹ ਮੈਸੇਜ ਦੇਣਾ ਚਾਹਿਆ ਕਿ ਜਿਵੇਂ ਸੰਸਕਾਰ ਰੋਕੇ ਜਾ ਰਹੇ ਆ ਪੰਜਾਬ ਦੇ ਵਿੱਚ, ਅਸੀਂ ਉਹਨਾਂ ਚੀਜ਼ਾਂ ਨੂੰ ਕੱਟਣਾ ਜਿਹੜਾ ਜੀ ਉਹ ਚਾਹੁੰਦੇ ਆ। ਇਹ ਪਿੰਡ ਵਾਲਿਆਂ ਦੀ ਵਜ੍ਹਾ ਕਰਕੇ ਹੋ ਸਕਿਆ ਜੀ, ਸਾਰਿਆਂ ਦੀ ਚੰਗੀ ਸੋਚ ਕਰਕੇ। ਔਰ ਉਹਨਾਂ ਨੇ ਜਿਹੜਾ ਇਹ ਗੱਲ ਕਹੀ ਕਿ ਅਸੀਂ ਹਰ ਸਹਿਯੋਗ ਦੇਵਾਂਗੇ, ਪਰ ਉਹਦਾ ਸੰਸਕਾਰ ਜਿਹੜਾ ਉਹ ਪਿੰਡ ਦੇ ਵਿੱਚ ਕੀਤਾ ਜਾਵੇ ਮੋਹਨ ਸਿੰਘ ਦਾ। ਔਰ ਪਿੰਡ ਵਾਲਿਆਂ ਨੇ ਜਿਹੜਾ ਸੀਗਾ ਅਗਨੀ ਭੇਟ ਕਰਨ ਦੇ ਵਾਸਤੇ ਲੱਕੜਾਂ ਤੇ ਹੋਰ ਸਮਾਨ ਇਕੱਠਾ ਕੀਤਾ। ਪ੍ਰਸ਼ਾਸਨ ਦੀ ਸ਼ਰਤ ਦੇ ਮੁਤਾਬਕ ਗਿਣਤੀ ਦੇ ਲੋਕ ਸ਼ਮਸ਼ਾਨ ਘਾਟ ਪਹੁੰਚੇ, ਪਰ ਦੂਰ ਖੜੋ ਕੇ, ਕੋਠਿਆਂ ਦੇ ਉੱਤੇ ਖੜੋ ਕੇ ਜਿਹੜੀ ਸੀ ਉਹ ਚਿਤਾ ਬਲਦੀ ਵੇਖਦੇ ਰਹੇ। ਔਰ ਇੱਥੇ ਦੋ ਜਿਹੜੇ ਵਜ਼ੀਰ ਸੀਗੇ ਜੀ, ਉਹ ਵੀ ਦੂਰ ਤੋਂ ਉਹਨਾਂ ਨੇ ਇਸ ਚਿਤਾ ਨੂੰ ਵੇਖਿਆ। ਉਹ ਪਿੰਡ ਵਾਲਿਆਂ ਨੇ ਜਿਹੜਾ ਮੈਸੇਜ ਦੇਣਾ ਚਾਹਿਆ, ਉਹਦੇ ਕਰਕੇ ਇਹ ਦੋ ਜਿਹੜੇ ਸੀਗੇ ਉਹ ਵਜ਼ੀਰ ਉੱਥੇ ਗਏ। ਘਨੌਲੀ ਪਿੰਡ ਪੈਂਦਾ ਜੀ ਰੂਪਨਗਰ ਦੇ ਵਿੱਚ। ਉੱਥੋਂ ਦੇ ਜਿਹੜੇ ਸਰਪੰਚ ਆ, ਉਹਨੇ ਕਰੋਨਾ ਵਾਇਰਸ ਰੋਗੀ ਦੀ ਮੌਤ ਹੋਣ ਦੇ ਉੱਤੇ ਪਿੰਡ ਦੇ ਵਿੱਚ ਸੰਸਕਾਰ ਕਰਨ ਲਈ ਸਹਿਮਤੀ ਪ੍ਰਗਟ ਕੀਤੀ, ਡਿਪਟੀ ਕਮਿਸ਼ਨਰ ਨੂੰ ਲਿਖਿਆ ਔਰ ਇਹ ਗੱਲ ਆਖੀ ਕਿ ਅਸੀਂ ਇਹ ਸੰਦੇਸ਼ ਜਿਹੜਾ ਉਹ ਪੰਜਾਬ ਦੇ ਵਿੱਚ ਦੇਣਾ ਚਾਹੁੰਦੇ ਹਾਂ ਕਿ ਅਸੀਂ ਪਿੰਡ ਵਾਲੇ ਇਸ ਗੱਲ ਦੀ ਪਰਵਾਹ ਨਹੀਂ ਕਰਦੇ, ਸਾਰੇ ਉਹ ਵੇਰਕਾ ਵਾਲਿਆਂ ਵਰਗੇ ਨਹੀਂ ਗੇ ਜੀ। ਤੋ ਇਸ ਕਰਕੇ ਉੱਥੇ ਵੀ ਜਿਹੜਾ ਸੀਗਾ ਉਹ ਪ੍ਰਸ਼ਾਸਨ ਨੇ ਉਹਨਾਂ ਦਾ ਸਾਥ ਜਿਹੜਾ ਸੀ ਉਹ ਦਿੱਤਾ ਔਰ ਉੱਥੇ ਜਿਹੜਾ ਜੀ ਇਹਦਾ ਅੰਤਿਮ ਸੰਸਕਾਰ ਜਿਹੜਾ ਉਹ ਕੀਤਾ ਗਿਆ। ਪੰਜਾਬ ਦੇ ਵਿੱਚ ਜਦੋਂ ਚੁਫੇਰੇ ਤੋਂ ਖਬਰਾਂ ਇਸ ਤਰ੍ਹਾਂ ਦੀਆਂ ਆ ਰਹੀਆਂ ਨੇ, ਜਿਹੜੀਆਂ ਭਾਈ ਨਿਰਮਲ ਸਿੰਘ ਹੋਰਾਂ ਦੀ ਮੌਤ ਤੋਂ ਬਾਅਦ ਵੇਰਕਾ ਤੋਂ ਆਈਆਂ, ਜਿਹੜਾ ਉਹ ਵੇਰਕਾ ਵਿਰੋਧ ਕਰਦਾ ਸੀਗਾ, ਉਹ ਹੈਡਮਾਸਟਰ ਸੀ ਲੱਗਿਆ ਹੋਇਆ, ਦੇਖੋ ਸਰਕਾਰੀ ਨੌਕਰੀ ਕਰਦਾ ਸੀ, ਉਂਝ ਸਿਆਸਤ ਕਰਦਾ ਸੀ ਕਾਂਗਰਸ ਦੀ। ਪ੍ਰੈਸ਼ਰ ਜਿਹੜਾ ਜੀ ਉਹ ਬਣਿਆ, ਉਹਨੂੰ ਮੁਅੱਤਲ ਕਰ ਦਿੱਤਾ ਗਿਆ ਨੌਕਰੀ ਤੋਂ। ਵੈਸੇ ਉਦੋਂ ਬਾਅਦ ਇਹ ਖਬਰਾਂ ਜਿਹੜੀਆਂ ਨਿਕਲਦੀਆਂ ਸੀਗੀਆਂ ਨਵਾਂਸ਼ਹਿਰ ਡਿਸਟ੍ਰਿਕਟ ਦੇ ਉਸਮਾਨਪੁਰ ਤੋਂ ਆਈਆਂ, ਜਿੱਥੇ ਇੱਕ ਪ੍ਰਵਾਸੀ ਜਿਹੜਾ ਮਜ਼ਦੂਰ ਹੈ ਉਹਦੇ ਪਰਿਵਾਰ ਦੀ ਔਰਤ ਜਿਹੜੀ ਸੀ ਉਹਦਾ ਅੰਤਮ ਸੰਸਕਾਰ ਨਹੀਂ ਕਰਨ ਦਿੱਤਾ ਗਿਆ। ਫਿਰ ਜਲੰਧਰ ਦੇ ਵਿੱਚ ਜਿਹੜਾ ਸੀਗਾ ਉਹ ਵਿਰੋਧ ਹੋਇਆ। ਉਹਦੇ ਤੋਂ ਪਾਸੇ ਕਰਕੇ ਇਹ ਜਿਹੜੀਆਂ ਦੋ ਖਬਰਾਂ ਨੇ ਮਾਨਵਤਾ ਦਾ ਸੁਨੇਹਾ ਦੇਣ ਵਾਲੀਆਂ, ਰੂਪਨਗਰ ਰੋਪੜ ਡਿਸਟ੍ਰਿਕਟ ਦੇ ਚੇਤਾਵਲੀ ਤੇ ਉਹਦੇ ਨਾਲ ਲੱਗਵੇਂ ਪਿੰਡਾਂ ਨੇ ਜਿਹੜਾ ਜੀ ਦਿੱਤਾ, ਇਹ ਸਮੇਂ ਦੀ ਇਸ ਵੇਲੇ ਮੰਗ ਸਮਝੀ ਕਿ ਲੋਕ ਜਿਹੜੇ ਨੇ ਉਹ ਸਮਾਜਿਕ ਤੌਰ ਦੇ ਉੱਤੇ ਅਜਿਹੀਆਂ ਬੁਰਾਈਆਂ ਦਾ ਵਿਰੋਧ ਕਰਨ ਤੇ ਡਟ ਕੇ ਜਿਹੜਾ ਜੀ ਉਹ ਖੜੇ ਹੋਣ। ਤੋ ਇਹਦੇ ਵਾਸਤੇ ਇਹਨਾਂ ਪਿੰਡਾਂ ਦੇ ਲੋਕਾਂ ਦੀ ਪਿੱਠ ਥਾਪੜਨੀ ਬਣਦੀ ਹੈ ਜੀ। ਜ਼ਰੂਰ ਹੌਸਲਾ ਦੇਣਾ ਚਾਹੀਦਾ। ਅੱਗੇ ਗੱਲ ਕਰਦੇ ਹਾਂ, ਇੱਕ ਬੈਂਕ ਸੀ ਜਿਸ ਨਾਲ ਠੱਗੀ ਵੱਜੀ ਸੀਗੀ, ਤਾਂ ਉਸ ਦੇ ਵਿੱਚ ਇੱਕ ਪਰਿਵਾਰ ਸੀਗਾ ਜਿਸ ਨੂੰ ਪੁਲਿਸ ਜਾਂ ਫਾਰਮ ਹਾਊਸ ਛੱਡ ਕੇ ਆਈ ਸੀ, ਹੁਣ ਉਸ 'ਤੇ ਵੀ ਵਿਵਾਦ। ਤੋ ਇਹ ਡਿਫਾਲਟਰ ਕੰਪਨੀ ਸੀਗੀ DHFL ਔਰ ਦੀਵਾਨ ਹਾਊਸਿੰਗ ਫਾਈਨੈਂਸ। ਇਹਦੇ ਪ੍ਰਮੋਟਰ ਕਪਲ ਤੇ ਧੀਰਜ ਵਧਾਵਨ ਜਿਹੜੇ ਨੇ ਉਹਨੂੰ ਲੋਕਡਾਊਨ ਤੇ ਗੈਰ ਜ਼ਮਾਨਤੀ ਵਾਰੰਟ ਦੇ ਬਾਵਜੂਦ ਖੰਡਾਲਾ ਤੋਂ ਮਹਾਬਲੇਸ਼ਵਰ ਜਾਣ ਦੀ ਪਰਮਿਸ਼ਨ ਦੇਣ ਦੇ ਮਾਮਲੇ ਦੇ ਵਿੱਚ ਮਹਾਰਾਸ਼ਟਰ ਸਰਕਾਰ ਜਿਹੜੀ ਹੈ ਜੀ ਉਹ ਘਿਰ ਗਈ ਹੈ। ਹਾਲਾਂਕਿ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਜਿਹੜਾ ਚੀਫ ਸੈਕਟਰੀ ਆ ਅਮਿਤਾਭ ਗੁਪਤਾ ਦੀ ਜਿਹੜੇ ਇਹਦੇ ਵਿੱਚ ਰੋਲ ਦੀ ਜਾਂਚ ਦੀ ਗੱਲ ਆਖੀ ਆ, IPS ਆਫਿਸਰ ਨੂੰ ਛੁੱਟੀ ਭੇਜ ਦਿੱਤਾ ਗਿਆ। ਜਿਹੜੇ ਇਹ ਵਧਾਵਨ ਭਰਾ ਸੀਗੇ, ਇਹਨਾਂ ਨੂੰ ਤੇ ਇਹਨਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਵੱਖਰੇ ਵੱਖਰੇ ਕਰਕੇ ਖੰਡਾਲਾ ਤੋਂ ਮਹਾਬਲੇਸ਼ਵਰ ਜਾਣ ਦੇ ਵਾਸਤੇ ਚਿੱਠੀ ਜਾਰੀ ਕਰਨ ਦਾ ਦੋਸ਼ ਹੈ। ਭਾਜਪਾ ਨੇ NCP ਮੁਖੀ ਸ਼ਰਦ ਪਵਾਰ ਤੇ ਜਿਹੜਾ ਵਧਾਵਨ ਪਰਿਵਾਰ ਦੇ ਕਰੀਬੀ ਸਬੰਧਾਂ ਦਾ ਹਵਾਲਾ ਦਿੰਦਿਆਂ ਹੋਇਆ ਇਹ ਗੱਲ ਕਹੀ ਆ ਕਿ ਅਫਸਰ ਨੂੰ ਤਾਂ ਬਲੀ ਦਾ ਬੱਕਰਾ ਬਣਾਇਆ ਗਿਆ। ਅਸਲ ਦੇ ਵਿੱਚ ਇਹ ਜਿਹੜੀ ਪਰਮਿਸ਼ਨ ਸੀਗੀ ਇਹ ਸਿਆਸੀ ਤੌਰ ਦੇ ਉੱਤੇ ਦਿੱਤੀ ਗਈ ਆ। ਦੇਸ਼ਮੁਖ ਨੇ ਆਪਣੇ ਅਸਤੀਫੇ ਦੀ ਮੰਗ ਦੇ ਵਿੱਚ ਇਹ ਗੱਲ ਕਹੀ ਹੈ ਕਿ ਜਦੋਂ ਉਹਦੀ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ ਉਹਦੇ ਵਿੱਚ ਉਹਨੇ ਇਹ ਗੱਲ ਕਹੀ ਹੈ ਕਿ ਚੀਫ ਸੈਕਟਰੀ ਮਨੋਜ ਸਥਾਨਿਕ ਇਹਦੀ ਜਾਂਚ ਕਰਨਗੇ। ਔਰ CBI ਨੇ ਕਿਹਾ ਕਿ ਦੋਨਾਂ ਦੇ ਖਿਲਾਫ ਗੈਰ ਜ਼ਮਾਨਤੀ ਵਾਰੰਟ ਤੇ ਸੰਮਨ ਨੇ ਔਰ ਉਹਨਾਂ ਨੂੰ ਬਿਨਾਂ ਸਾਡੀ ਪਰਮਿਸ਼ਨ ਤੋਂ ਨਾ ਛੱਡਿਆ ਜਾਵੇ। ਦੋਨੋਂ DHFL ਤੇ ਯੈਸ ਬੈਂਕ ਧੋਖਾਦੇਹੀ ਮਾਮਲੇ ਦੇ ਵਿੱਚ ਦੋਸ਼ੀ ਨੇ। ਮਹਾਬਲੇਸ਼ਵਰ ਦੇ ਵਿੱਚ ਜਿਹੜੇ ਇਹ ਵਧਾਵਨ ਭਰਾ ਨੇ ਇਹਨਾਂ ਦੇ ਸਣੇ 23 ਲੋਕਾਂ ਨੂੰ ਜਿਹੜੇ ਪਰਿਵਾਰ ਦੇ ਮੈਂਬਰ ਸੀਗੇ ਦੀਵਾਨ ਫਾਰਮ ਹਾਊਸ ਦੇ ਵਿੱਚ ਲੋਕਡਾਊਨ ਤੋੜਨ ਦੇ ਦੋਸ਼ ਦੇ ਵਿੱਚ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਸੀ ਔਰ ਇਹਨਾਂ ਸਾਰਿਆਂ ਨੂੰ ਪੰਚਗਨੀ ਦੇ ਵਿੱਚ ਕੁਆਰੰਟਾਈਨ ਜਿਹੜਾ ਸੈਂਟਰ ਦੇ ਵਿੱਚ ਹੁਣ ਰੱਖਿਆ ਗਿਆ। ਔਰ CBI ਤੇ ਕਿਉਂਕਿ ਉੱਥੇ ਜਿਹੜੀ ਸਰਕਾਰ ਹੈ ਜੀ ਉਹ ਸ਼ਿਵ ਸੈਨਾ ਤੇ NCP ਦੀ ਹੈ, ਇਸ ਕਰਕੇ ਭਾਰਤੀ ਜਨਤਾ ਪਾਰਟੀ ਇਹਨੂੰ ਵੱਡਾ ਇਸ਼ੂ ਬਣਾ ਰਹੀ ਹੈ ਔਰ ਹੈ ਵੀ ਇਹ
ਕਿਉਂਕਿ ਵੱਡੇ ਲੋਕਾਂ ਦੇ ਵਾਸਤੇ ਜਿਨ੍ਹਾਂ ਦੇ ਵਾਰੰਟ ਤੱਕ ਜਾਰੀ ਹੋਏ ਆ ਉਹਨਾਂ ਨੂੰ ਇਉਂ ਸੁਰੱਖਿਆ ਦੇ ਕੇ ਜਿਹੜਾ ਜੀ ਉਹ ਛੱਡ ਕੇ ਆਉਣਾ ਫਾਰਮ ਹਾਊਸ ਦੇ ਵਿੱਚ, ਲੋਕਾਂ ਨੂੰ ਰੋਟੀ ਦੇ ਲਾਲੇ ਜਿਹੜਾ ਜੀ ਉਹ ਪਏ ਹੋਏ ਆ, ਤੇ ਇਹ ਉਹਨਾਂ ਦੀ ਜਿਹੜੀ ਜੀ ਉਹ ਚਾਪਲੂਸੀ ਕਰਦੇ ਫਿਰਦੇ। ਚਾਪਲੂਸੀਆਂ ਤਾਂ ਬਹੁਤ ਹੈ ਜੀ। ਅਖੀਰ ਤੇ ਵੈਸੇ ਗੱਲ ਕਰਦੇ ਹਾਂ, ਟ੍ਰੇਨਾਂ ਤੇ ਹਜੇ ਬੰਦ ਹੈਗੀਆਂ, ਕੀ ਅਗਲੇ ਮਹੀਨੇ ਲਈ ਜਾਂ ਹੋਰ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਬੁਕਿੰਗ ਹੋ ਰਹੀ? ਨਹੀਂ ਹੋ ਰਹੀ ਜੀ। ਐਕਚੁਅਲੀ ਇਹ ਤਾਂ ਜਿਵੇਂ ਮੈਂ ਕਿਹਾ ਸੀਗਾ ਕਿ ਇੱਕ ਨਵੀਂ ਦੁਨੀਆ ਵੱਲ ਨੂੰ ਜਿਹੜਾ ਜੀ ਉਹ ਲੋਕ ਜਾ ਰਹੇ ਹੋਣਗੇ। ਇਹ ਜਦੋਂ ਜਿਹੜਾ ਕਰੋਨਾ ਵਾਇਰਸ ਹੈ ਇਹਨੂੰ ਠੱਲ ਪੈ ਜੂਗੀ ਤਾਂ ਜਿਹੜਾ ਤੁਸੀਂ ਕਹਿ ਲਓ ਕਿ ਲੋਕਾਂ ਦੇ ਸ਼ਾਇਦ ਰਹਿਣ ਸਹਿਣ ਦੇ ਵਿੱਚ ਵੱਡੀ ਤਬਦੀਲੀ ਵੱਲ ਨੂੰ ਇਹ ਇਸ਼ਾਰਾ ਜਿਹੜਾ ਜੀ ਉਹ ਕਰ ਰਿਹਾ ਇਹ ਚੀਜ਼ਾਂ, ਕਿ ਲੋਕਡਾਊਨ ਖੁੱਲ੍ਹਣ ਤੋਂ ਬਾਅਦ ਟ੍ਰੇਨਾਂ ਸ਼ੁਰੂ ਹੋਣਗੀਆਂ, ਕਦੋਂ ਸ਼ੁਰੂ ਹੋ ਜਾਣਗੀਆਂ, ਪਰ ਇਹਦੇ ਵਾਸਤੇ ਅਜੇ ਲੋਕ ਸਫ਼ਰ ਕਰਨ ਦੇ ਵਾਸਤੇ ਤਿਆਰ ਨਹੀਂ, ਜਿਹਦੇ ਕਰਕੇ ਬਹੁਤੀਆਂ ਜਿਹੜੀਆਂ ਟ੍ਰੇਨ ਨੇ ਜੀ April ਤੋਂ May June ਤੱਕ ਸੀਟਾਂ ਖਾਲੀ ਨੇ, ਜਦੋਂ ਕਿ ਇਹ ਪੀਕ ਸੀਜ਼ਨ ਹੁੰਦਾ। ਛੁੱਟੀਆਂ ਵੈਸੇ ਜੂਨ 'ਚ ਹੁੰਦੀਆਂ, ਛੁੱਟੀਆਂ ਤਾਂ ਅੱਜ ਤੋਂ ਹੀ ਵੈਸੇ ਕਰ ਦਿੱਤੀਆਂ ਗਈਆਂ ਨੇ ਸਕੂਲਾਂ ਦੀਆਂ, ਜਿਹੜੀਆਂ ਸਕੂਲ ਤਾਂ ਬੰਦ ਨੇ ਪਹਿਲਾਂ ਤੋਂ, ਪਰ ਕਾਗਜ਼ੀ ਛੁੱਟੀਆਂ ਵੀ ਜਿਹੜੀਆਂ ਉਹ ਕਰ ਦਿੱਤੀਆਂ ਗਈਆਂ ਨੇ। ਰੇਲਵੇ ਦੇ ਮੁਤਾਬਕ ਇਹਨਾਂ ਦਿਨਾਂ ਦੇ ਵਿੱਚ ਮਹਿਜ਼ 7% ਟਿਕਟ ਬੁੱਕ ਹੋ ਰਹੀਆਂ ਨੇ। ਇਹਨਾਂ ਦਿਨਾਂ 'ਚ ਤਾਂ ਮਾਰਾਮਾਰੀ ਹੁੰਦੀ ਹੈ ਟਿਕਟਾਂ ਦੀ, ਔਰ ਜਿਹੜੀ ਪਹਿਲਾਂ ਬੁਕਿੰਗ ਕੀਤੀ ਹੋਈ ਆ ਉਹ ਵੀ ਲੋਕ ਕੈਂਸਲ ਕਰਵਾ ਰਹੇ ਆ। ਰੇਲਵੇ ਨੇ ਇਹ ਗੱਲ ਸਪਸ਼ਟ ਕੀਤੀ ਆ ਕਿ ਜਿਹੜੀਆਂ ਟ੍ਰੇਨਸ ਨੇ ਉਹਨਾਂ ਦੇ ਬਾਰੇ ਦੇ ਵਿੱਚ ਅਜੇ ਕੋਈ ਫੈਸਲਾ ਨਹੀਂ ਹੋਇਆ। 22 ਮਾਰਚ ਨੂੰ ਜਨਤਾ ਕਰਫਿਊ ਦੇ ਦਿਨ ਤੋਂ 14 ਅਪ੍ਰੈਲ ਤੱਕ ਜਿਹੜੀਆਂ ਟ੍ਰੇਨ ਨੇ ਉਹ ਬੰਦ ਕੀਤੀਆਂ ਗਈਆਂ ਨੇ। ਰੇਲਵੇ ਨੇ 14 ਅਪ੍ਰੈਲ ਤੋਂ ਬਾਅਦ ਦੇ ਵਾਸਤੇ ਆਨਲਾਈਨ ਬੁਕਿੰਗ ਖੋਲ੍ਹੀ ਹੋਈ ਆ। ਸੋਸ਼ਲ ਡਿਸਟੈਂਸਿੰਗ ਦੇ ਚੱਲਦਿਆਂ ਜਿਹੜੀਆਂ ਵਿੰਡੋ ਨੇ ਉਹਦੇ ਉੱਤੇ ਰਿਜ਼ਰਵੇਸ਼ਨ ਬੰਦ ਹੈ, ਔਰ ਨਹੀਂ ਤਾਂ ਰੋਜ਼ 14 ਲੱਖ ਲੋਕ ਜਿਹੜੇ ਆ ਜੀ ਇਹਨਾਂ ਜਿਹੜੀਆਂ ਟਿਕਟ ਖਿੜਕੀ ਨੇ ਇਹਨਾਂ ਦੇ ਤੋਂ ਆਪਣੀ ਰਿਜ਼ਰਵੇਸ਼ਨ ਜਿਹੜੀ ਜੀ ਉਹ ਲੈਂਦੇ ਸੀਗੇ। ਇਹਦੇ ਵਿੱਚੋਂ 8,85,000 ਲੋਕ ਜਿਹੜੇ ਆਨਲਾਈਨ ਤੇ 5,15,000 ਲੋਕ ਵਿੰਡੋ ਦੇ ਜ਼ਰੀਏ ਜਿਹੜੇ ਵੀ ਉਹ ਆਪਣੀਆਂ ਟਿਕਟਾਂ ਲੈਂਦੇ ਸੀਗੇ। ਪਰ ਹੁਣ ਸਥਿਤੀ ਬਿਲਕੁਲ ਉਲਟ ਹੈ। ਕਰੋਨਾ ਵਾਇਰਸ ਦੀ ਵਜ੍ਹਾ ਕਰਕੇ April ਤੋਂ ਬਾਅਦ May June ਦੀਆਂ ਛੁੱਟੀਆਂ ਜਿਹੜੀਆਂ ਨੇ ਉਹਦਾ ਕੋਈ ਪਲਾਨ ਜਿਹੜਾ ਜੀ ਉਹ ਨਹੀਂ ਹੋ ਰਿਹਾ। 1 ਲੱਖ ਆਨਲਾਈਨ ਰਿਜ਼ਰਵੇਸ਼ਨ ਜਿਹੜੀ ਆ ਜੀ ਉਹ ਹੋ ਰਹੀ ਆ। ਦਿੱਲੀ ਤੋਂ ਬਿਹਾਰ ਜਾਣ ਵਾਲੀਆਂ ਟ੍ਰੇਨਾਂ ਨੂੰ ਛੱਡ ਕੇ ਭੋਪਾਲ, ਜੈਪੁਰ, ਰਾਏਪੁਰ, ਰਾਂਚੀ, ਅਹਿਮਦਾਬਾਦ, ਲਖਨਊ, ਕਾਲਕਾ ਵਾਲੀਆਂ ਟ੍ਰੇਨਾਂ ਜਿਹੜੀਆਂ ਨੇ ਜੀ ਇਹਦੇ ਵਿੱਚ ਸੀਟਾਂ ਬਿਲਕੁਲ ਓਪਨ ਜਿਹੜੀਆਂ ਉਹ ਪਈਆਂ ਨੇ। ਪਰ ਸਵਾਲ ਇਹ ਹੈ ਕਿ ਉਹਦੇ ਵਿੱਚ ਕੋਈ ਬੁਕਿੰਗ ਜਿਹੜੀ ਆ ਜੀ ਉਹ ਲੈਣ ਦੇ ਵਾਸਤੇ ਤਿਆਰ ਜਿਹੜਾ ਉਹ ਨਹੀਂ ਗਾ। ਜਿਹੜੀਆਂ ਮਾਲ ਗੱਡੀਆਂ ਨੇ ਉਹਦੇ ਵਿੱਚ ਲੋਡਿੰਗ ਅਨਲੋਡਿੰਗ ਦੀ ਸਮੱਸਿਆ ਬਹੁਤ ਆ ਰਹੀ ਹੈ ਜੀ, ਕਿਉਂਕਿ ਪ੍ਰਵਾਸੀ ਮਜ਼ਦੂਰ ਜਿਹੜੇ ਨੇ ਉਹ ਆਪੋ ਆਪਣੇ ਪਿੰਡਾਂ ਨੂੰ ਚਲੇ ਗਏ ਆ, ਜਿਹਦੇ ਕਰਕੇ ਇਹ ਲੋਡਿੰਗ ਅਨਲੋਡਿੰਗ ਨਹੀਂ ਹੋ ਰਹੀ। ਵੈਸੇ ਇੱਕ ਚੀਜ਼ ਅਜੇ ਜਿਹਦਾ ਬਹੁਤਾ ਜ਼ਿਕਰ ਨਹੀਂ ਹੋ ਰਿਹਾ ਉਹ ਇਹ ਹੈ ਕਿ ਪੰਜਾਬ ਦੇ ਵਿੱਚ ਦੇਖੋ ਕਣਕਾਂ ਆ ਗਈਆਂ, ਔਰ ਕਣਕਾਂ ਦੇ ਵਿੱਚ ਚਲੋ ਇੰਨੇ ਜ਼ਿਆਦਾ ਮਜ਼ਦੂਰ ਨਹੀਂ ਚਾਹੀਦੇ ਹੁੰਦੇ ਕਿਉਂਕਿ ਮਸ਼ੀਨੀ ਕਟਿੰਗ ਬਹੁਤੀ ਹੋ ਗਈ। ਇਹ ਜਿਹੜੀ ਕਣਕ ਹੈ ਉਹਨੂੰ ਕੱਟ ਦੇਣਾ ਕੰਬਾਈਨਾਂ ਨੇ ਦਿਨਾਂ ਦੇ ਵਿੱਚ। ਉਸ ਤੋਂ ਬਾਅਦ ਝੋਨੇ ਵੱਲ ਨੂੰ ਜਿਹੜਾ ਜੀ ਉਹ ਜਾਣਾ ਪੰਜਾਬ ਨੇ, ਔਰ ਜਿਹੜਾ ਇਹ ਝੋਨਾ ਹੈ ਇਸ ਵਾਰੀ ਉਹ ਲੱਗਣ ਦੀ ਸੰਭਾਵਨਾ ਨਜ਼ਰ ਜਿਹੜੀ ਉਹ ਨਹੀਂ ਆ ਰਹੀ। ਜੇ ਟ੍ਰੇਨਾਂ ਬੰਦ ਨੇ, ਪ੍ਰਵਾਸੀ ਮਜ਼ਦੂਰ ਜਿਹੜੇ ਆ ਜੀ ਉਹ ਚਲੇ ਗਏ ਆ, ਉਹ ਵਾਪਸ ਇੱਥੇ ਨਹੀਂ ਆਉਣਗੇ, ਔਰ ਜਿਹੜਾ ਪੰਜਾਬ ਹੈ ਜੀ ਉਹ ਕਿਸ ਪਾਸੇ ਵੱਲ ਨੂੰ ਵੱਧ ਰਿਹਾ ਹੋਊਗਾ ਇਸ ਮਾਮਲੇ ਦੇ ਉੱਤੇ ਇਹਦਾ ਅਜੇ ਕਿਸੇ ਨੂੰ ਬਹੁਤਾ ਫਿਕਰ ਜਿਹੜਾ ਉਹ ਨਹੀਂ ਗਾ। ਪਰ ਇਹ ਵੱਡੀ ਸਮੱਸਿਆ ਪੰਜਾਬ ਦੇ ਵਿੱਚ ਵੀ ਪ੍ਰਵਾਸੀ ਮਜ਼ਦੂਰਾਂ ਵਾਲੀ ਆਉਣ ਵਾਲੀ ਆ। ਟ੍ਰੇਨ ਔਰ ਜਿਹੜਾ ਇਹ ਹੈ ਜੀ ਲੋਕਡਾਊਨ ਇਹ ਅਜੇ ਲੰਬਾ ਚੱਲੂਗਾ। ਜੇ ਟ੍ਰੇਨ ਸਟਾਰਟ ਵੀ ਹੁੰਦੀਆਂ ਨੇ, ਜਿਹੜੇ ਲੋਕ ਆਪਣੇ ਪਿਤਰੀ ਰਾਜਾਂ ਨੂੰ ਪਰਤ ਗਏ ਆ ਉਹ ਇੰਨੀ ਛੇਤੀ ਵਾਪਸ ਨਹੀਂ ਆਉਣਗੇ। ਇਹ ਗੱਲ ਬਹੁਤ ਕਲੀਅਰ ਹੈ ਜੀ। ਜੀ ਬਹੁਤ ਕੁਝ ਬਦਲੂਗਾ ਜੀ ਜਦੋਂ ਸਾਰਾ ਕੁਝ ਖੁੱਲੂਗਾ, ਬਹੁਤ ਬਦਲੂ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਹੈ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।